ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 23 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 46272 4082722 2500। ਟਿਰਕੀਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਰ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਡੀ ਟਿਰਕੀਨਾ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਦੋਵੇ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓ ਫਰੈਸਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੌਹਲ, ਹਰਨੇਕ ਪਾਬਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰਿੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਮੈਥਰੋ ਕੰਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ ਬਸਲ ਗਰੋਹ, ਕਰਨੈਲ ਸਿੰਘ ਰੰਧਾਵਾ ਟਰਲੋ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਤੋਂ ਪਹਿਲਾਂ ਰਾਜਕਨਵੀਰ ਸਿੰਘ ਜੀ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪੰਜਾਬੀ ਰੇਡੀਓ USA ਨੂੰ ਦੇਖ ਰਹੇ ਆ ਫੇਸਬੁੱਕ, YouTube ਤੇ, ਆਪਾਂ ਆਉਣ ਵਾਲੇ ਦਿਨਾਂ ਸਾਡੀ ਕੋਸ਼ਿਸ਼ ਹੋਊਗੀ ਸਾਡੇ ਜਿਹੜਾ ਫੇਸਬੁੱਕ ਦੇ ਉੱਤੇ ਨਾਲੋਂ YouTube ਦੇ ਉੱਤੇ ਲਾਈਵ ਤੁਸੀਂ ਦੇਖ ਸਕੋਗੇ। ਬਾਕੀ ਜਿੰਨੇ ਵੀ ਸਾਡੇ AM FM ਰੇਡੀਓ ਸਟੇਸ਼ਨ, ਉਹਨਾਂ ਦੇ ਉੱਤੇ ਤੁਸੀਂ ਸੁਣਦੇ ਹੀ ਹੋ। ਕਿਉਂਕਿ ਕੁਝ ਪ੍ਰੋਬਲਮਸ ਆ ਰਹੀਆਂ ਫੇਸਬੁੱਕ ਦੇ ਉੱਤੇ, ਇਸ ਕਰਕੇ ਫਿਰ YouTube ਦੇ ਉੱਤੇ ਲਾਈਵ ਹੋਊਗਾ। ਸੋ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਪੂਰੇ ਦੁਨੀਆ ਦੇ ਵਿੱਚ ਆ, ਉਹਨਾਂ ਨੂੰ ਕਹੋ ਕਿ ਪੰਜਾਬੀ ਰੇਡੀਓ USA ਦਾ YouTube ਚੈਨਲ ਸਬਸਕ੍ਰਾਈਬ ਕਰ ਲਓ। ਕੋਈ ਉਹਦੀ ਫੀਸ ਨਹੀਂ, ਕੋਈ ਫ੍ਰੀ ਹੈਗਾ ਆ, ਤੇ ਤੁਸੀਂ ਉੱਥੇ ਲਾਈਵ ਪ੍ਰੋਗਰਾਮ ਜਿਹੜੇ ਸਾਡੇ ਹੁੰਦੇ ਆ ਉਹ ਦੇਖ ਸਕਦੇ ਹੋ ਜੀ। ਤੇ ਦੂਸਰਾ, ਸਾਡੇ ਆਫਿਸ 'ਚ ਕਾਲਸ ਬਹੁਤ ਆਉਂਦੀਆਂ ਵੀ ਜੀ ਮੈਂ ਹੁਣ ਹੈਗਾ ਸੈਂਟਾ ਰੋਜ਼ਾ 'ਚ, ਮੈਂ ਮੋਡੈਸਟੋ 'ਚ, ਮੈਂ ਕਿਹੜਾ ਸਟੇਸ਼ਨ ਚੱਲੂਗਾ। ਪੰਜਾਬੀ ਰੇਡੀਓ USA ਦੀ ਫੇਸਬੁੱਕ ਜਾਂ YouTube ਚੈਨਲ ਦਾ ਹੈਡਰ ਖੋਲ ਲਓ। ਉਹਦੇ ਤੇ ਸਾਰੇ ਦੇ ਸਾਰੇ ਜਿਹੜੇ ਸਾਡੇ 14 ਦੇ 14 ਹੀ ਰੇਡੀਓ ਸਟੇਸ਼ਨ ਹੈਗੇ, ਕਿਹੜਾ AM, ਕਿਹੜਾ FM, ਕਿਹੜੇ ਸ਼ਹਿਰ 'ਚ ਆ, ਉਹਨੂੰ ਨਾ ਫੋਟੋ ਖਿੱਚ ਕੇ ਆਪਣੇ ਫੋਨ 'ਚ ਪਾ ਲਓ ਤਾਂ ਕਿ ਉਹ ਈਜ਼ੀ ਰਹੂਗਾ। ਫਿਰ ਕਈ ਵਾਰੀ ਕੀ ਹੁੰਦਾ ਵੀ ਤੁਸੀਂ ਉਸ ਟਾਈਮ ਤੇ ਕਾਲ ਕਰਦੇ ਆ, ਸਾਡੇ ਜੋ ਆਫਿਸ ਦੇ ਵਿੱਚ EMPLOYEES ਹੁੰਦੇ ਆ, ਉਹਨਾਂ ਨੂੰ ਵੀ ਨਹੀਂ ਯਾਦ ਹੁੰਦਾ ਵੀ ਕਿਹੜਾ ਸਟੇਸ਼ਨ ਕਿੱਥੇ ਕੀ ਚੱਲਦਾ ਹੈਗਾ। ਸੋ ਇਹ ਜ਼ਰੂਰ ਇਹ ਬੇਨਤੀ ਆ ਜੀ। ਤੇ ਜੀ, ਅਗਲੀਆਂ ਖਬਰਾਂ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਜਦੋਂ ਕਿਤੇ ਕੋਈ ਪੰਜਾਬੀ ਜਿਹੜੀ ਆ, ਪੰਜਾਬੀ ਮੂਲ ਦਾ ਬੰਦਾ ਕੋਈ ਮਾੜੀ ਕਿਸੇ ਤਰ੍ਹਾਂ ਦਾ ਕੰਮ ਕਰਦਾ ਅਮਰੀਕਾ ਦੇ ਵਿੱਚ, ਤਾਂ ਹਿੰਦੁਸਤਾਨ ਦਾ ਮੀਡੀਆ ਉਹਨੂੰ ਐਨ ਹੈਡਿੰਗ ਲਾ ਦਿੰਦਾ ਵੀ ਸਿੱਖ ਨੇ ਆਹ ਕੰਮ ਕੀਤਾ, ਤੇ ਜਦੋਂ ਕੋਈ ਚੰਗਾ ਕੰਮ ਕਰਦਾ ਫਿਰ ਉਹ ਕਹਿੰਦੇ ਵੀ ਇੰਡੀਅਨ ਨੇ ਆਹ ਚੰਗਾ ਕੰਮ ਕੀਤਾ। ਅੱਜ ਭਾਰਤੀ ਮੂਲ ਦੇ ਇੱਕ 19 ਸਾਲਾ ਨਿਊ ਨਾਜ਼ੀ ਬੰਦੇ ਨੇ ਵਾਈਟ ਹਾਊਸ ਦੇ ਵਿੱਚ U-Haul ਦਾ ਟਰੱਕ ਚੱਕ ਕੇ ਮਾਰਿਆ। ਤੇ ਹਾਲਾਂਕਿ ਅਮਰੀਕਾ ਦਾ ਮੀਡੀਆ ਵੀ ਬਹੁਤ ਕਹਿੰਦਾ ਰਿਹਾ ਵੀ ਜੀ ਇਹ ਵਾਈਟ ਸੁਪਰਾਮਿਸਟ ਹੈਗੇ ਆ। ਬਾਅਦ ਦੇ ਵਿੱਚ ਜਦ ਪਤਾ ਚੱਲਿਆ ਵੀ 19 ਸਾਲਾਂ ਦਾ U-Haul ਦਾ ਟਰੱਕ ਰੈਂਟ ਤੇ ਲੈ ਕੇ ਸਾਈ ਵਰਸ਼ਿਤ ਕੁੰਡਲਾ 19 ਸਾਲਾਂ ਦਾ ਉਹਨੂੰ ਦੱਸਿਆ, ਜੋ ਚੈਸਟਰਫੀਲਡ ਮਿਜ਼ੂਰੀ ਤੋਂ ਹੈਗਾ ਆ। ਉਸਨੇ ਵਾਈਟ ਹਾਊਸ ਦੀਆਂ ਜੋ ਕੰਧਾਂ ਹੈਗੀਆਂ ਆ, ਉਹਦੇ ਲਾਗੇ ਬਿਲਕੁਲ ਜਿੱਥੇ ਨਾਕੇ ਲਾਏ ਹੁੰਦੇ ਹੈਗੇ ਆ, ਉਹਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਤੇ ਕੋਸ਼ਿਸ਼ ਕੀਤੀ ਐਂਟਰ ਹੋਣ ਦੀ। ਸੋ ਹੁਣ ਉਹਦੇ ਉੱਤੇ ਬਹੁਤ ਜ਼ਿਆਦਾ ਜਿਹੜੇ ਚਾਰजेस ਆ ਉਹ ਲਾਏ ਗਏ ਹੈਗੇ ਆ, ਮਲਟੀਪਲ ਚਾਰजेस, ਜਿਹਦੇ ਵਿੱਚ ਥ੍ਰੈਟਨਿੰਗ ਟੂ ਕਿਲ ਐਂਡ ਹਾਰਮ ਦਾ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਉਹਨਾਂ ਦੇ ਫੈਮਿਲੀ ਮੈਂਬਰਸ, US ਦੇ ਪਾਰਕ ਪੁਲਿਸ, ਇਹ ਸਾਰਿਆਂ ਨੂੰ। ਸੋ ਜਦੋਂ ਇਹ ਟਰੱਕ ਲੈ ਕੇ ਜਾ ਰਿਹਾ ਸੀ ਲੈਫਿਟ ਸਕੁਅਰ ਦੇ ਉੱਤੇ, ਜੋ 16 ਸਟਰੀਟ ਦੇ ਉੱਤੇ ਹੈਗਾ ਵਾਈਟ ਹਾਊਸ ਦੇ ਬਿਲਕੁਲ ਨਾਲ, ਸਿਕਿਉਰਿਟੀ ਬੈਰੀਅਰਸ ਨੂੰ ਇਸਨੇ ਤੋੜਿਆ ਤੇ ਉੱਤੇ ਨਿਊ ਨਾਜ਼ੀ ਦਾ ਫਲੈਗ ਲਾਇਆ ਹੋਇਆ ਸੀ ਇਸਨੇ। US ਦੀ ਜੋ ਸੀਕ੍ਰੇਟ ਸਰਵਿਸ ਆ ਉਹਨਾਂ ਨੇ ਦੱਸਿਆ ਆ। ਕਹਿੰਦਾ ਵੀ ਉਸੇ ਟਾਈਮ ਦੇ ਉੱਤੇ ਇਨ ਥ੍ਰੈਟਨਿੰਗ ਕਮੈਂਟ ਵੀ ਜਿਹੜੇ ਆ ਵਾਈਟ ਹਾਊਸ ਦੇ ਜੋ ਲੋਕ ਉੱਥੇ ਸੀਗੇ, ਸਿਕਿਉਰਿਟੀ ਦੇ EMPLOYEE ਸੀ, ਉਹਨਾਂ ਨੂੰ ਦਿੱਤੇ ਹੈਗੇ ਆ। ਉਹਦੇ ਵਿੱਚ ਉਹਨੇ ਇਹ ਵੀ ਕਿਹਾ ਵੀ ਮੈਂ ਪ੍ਰੈਜ਼ੀਡੈਂਟ ਜੋ ਬਾਈਡਨ ਨੂੰ ਕਿਡਨੈਪ ਕਰਕੇ ਲੈ ਜਾਣਾ ਹੈਗਾ ਆ। ਸੋ ਇਹ ਅੱਜ ਦੀ ਜਿਹੜੀ ਬੜੀ ਬਹੁਤ ਵੱਡੀ ਮੇਨ ਨਿਊਜ਼ ਆ
ਬਹੁਤ ਸਾਰੇ ਦੁਨੀਆ ਦੇ ਮੀਡੀਆ ਨੇ ਰਹੇ ਕਿਹਾ ਜੀ ਉੱਥੇ ਪੈਂਟਾਗਨ ਤੇ ਅਟੈਕ ਹੋ ਗਿਆ, ਵਾਈਟ ਹਾਊਸ ਤੇ ਅਟੈਕ ਹੋ ਗਿਆ। ਸੋ ਇਹ ਸਾਰਾ ਕੁਝ 19 ਸਾਲਾਂ ਦਾ ਭਾਰਤੀ ਮੂਲ ਦਾ ਬੰਦਾ ਆ, ਜਿਸ ਨੇ ਨਿਊ ਨਾਜ਼ੀ ਦੇ ਜੋ ਫਲੈਗ ਵੀ ਲਾਏ ਹੋਏ ਸੀ, ਯੂ ਹਾਲ ਦਾ ਟਰੱਕ ਰੈਂਟ ਕਰਕੇ ਵਾਈਟ ਹਾਊਸ ਦੇ ਵਿੱਚ ਐਂਟਰ ਕਰਨ ਦੀ ਕੋਸ਼ਿਸ਼ ਕੀਤੀ, ਉੱਥੇ ਦੇ ਜੋ ਸਿਕਿਉਰਿਟੀ ਬੈਰੀਕੇਡਸ ਆ ਉਹਨਾਂ ਨੂੰ ਤੋੜ ਕੇ। ਜੀ, ਇਹਦੇ ਉੱਤੇ ਹੁਣ ਜਿਹੜੇ ਚਾਰजेस ਜਿਹੜੇ ਸਾਈ ਵਰਿਸ਼ਟ ਕੰਡੂਲਾ 19 ਸਾਲਾਂ ਦੇ ਮਜ਼ਦੂਰੀ ਦਾ ਰਹਿਣ ਵਾਲਾ ਉਸ ਦੇ ਉੱਤੇ ਲੱਗੇ ਨੇ, ਥ੍ਰੈਟਨ ਟੂ ਕਿਲ, ਕਿਡਨੈਪ ਐਂਡ ਇਨਫਲਿਕਟ ਹਾਰਮ ਔਨ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਐਂਡ ਫੈਮਿਲੀ ਮੈਂਬਰ। ਇਹ ਬੜੇ ਗੰਭੀਰ ਦੋਸ਼ ਇਸ ਦੇ ਉੱਤੇ ਲੱਗ ਚੁੱਕੇ ਆ ਤੇ ਇਹ ਕਾਫੀ ਜਿਹੜਾ ਇਸ ਨੂੰ ਕਿਹਾ ਜਾ ਸਕਦਾ ਹੈ ਵੀ ਇਹਦਾ ਹੁਣ ਜੀਵਨ ਇਸ ਸਲਾਖਾਂ ਦੇ ਪਿੱਛੇ ਜਿਹੜਾ ਉਹ ਹੋ ਸਕਦਾ ਆ। destruction of federal property, trespassing, dangerous weapon, assault with the dangerous weapon, reckless operation of motor vehicle, ਇਹ ਜਿਹੜੇ ਸਾਰੇ ਚਾਰजेस ਆ ਉਹ ਇਹ ਹੁਣ ਫੇਸ ਕਰ ਰਿਹਾ ਹੈ। ਰਾਤ ਨੂੰ 10 ਵਜੇ ਇਹ ਜਿਹੜੀ ਸੀਕ੍ਰੇਟ ਸਰਵਿਸ ਦੀ ਯੂਨੀਫਾਰਮ ਡਿਵੀਜ਼ਨ ਦੇ ਅਫਸਰ ਆ ਉਹਨਾਂ ਨੇ ਇਸ ਨੂੰ ਇਹ ਜਿਹੜਾ ਯੂ ਹਾਲ ਦਾ ਬਾਕਸ ਟਰੱਕ ਆ ਉਸ ਦੇ ਵਿੱਚੋਂ ਬਰਾਮਦ ਕੀਤਾ, ਹਿਰਾਸਤ ਦੇ ਵਿੱਚ ਲੈ ਲਿਆ ਸੀ ਜਦ ਇਹਨੇ ਸਿਕਿਉਰਿਟੀ ਬੈਰੀਅਰਸ ਉੱਤਰ ਵਾਲੇ ਪਾਸੇ ਜਿਹੜੇ ਲਾਫੀਅਟ ਸਕੁਅਰ ਦੇ 16 ਸਟਰੀਟ ਦੇ ਉੱਥੇ ਇਹਨੇ ਤੋੜ ਕੇ ਅੰਦਰ ਵੜਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ। ਜਿਹੜੇ ਵਾਈਟ ਹਾਊਸ ਦੇ ਪਰਸਨਲ ਜਾਂ ਸਿਕਿਉਰਿਟੀ ਸਰਵਿਸ ਵਾਲੇ ਆ ਉਹਨਾਂ ਦੇ ਕਿਸੇ ਦੇ ਸੱਟ ਚੋਟ ਤਾਂ ਨਹੀਂ ਲੱਗੀ, ਕਿੱਦਾਂ ਇਹਨੇ ਕ੍ਰੈਸ਼ ਕੀਤਾ ਉਹ ਸਾਰੀ ਜਿਹੜੀ ਹੁਣ ਜਾਂਚ ਚੱਲ ਰਹੀ ਹੈ। ਸੀਕ੍ਰੇਟ ਸਰਵਿਸ ਤੇ ਮੈਟਰੋਪੋਲੀਟਨ ਪੁਲਿਸ ਜਿਹੜੀ ਵਾਸ਼ਿੰਗਟਨ DC ਦੀ ਵਿਸ਼ੇਸ਼ ਪੁਲਿਸ ਆ ਉਹ ਮੌਕੇ ਦੇ ਉੱਤੇ ਤੁਰੰਤ ਜਿਹੜੀ ਆ ਉੱਥੇ ਪਹੁੰਚੀ ਹੈਗੀ ਆ। ਸੋ ਉਹਨਾਂ ਨੇ ਪਹੁੰਚ ਕੇ ਇਸ ਨੂੰ ਗ੍ਰਿਫਤਾਰ ਕਰ ਲਿਆ। ਹੁਣ ਇਹ ਨਾਜ਼ੀ ਫਲੈਗ ਕਹਿ ਰਹੇ ਆ ਹੁਣ ਹਰਜੋਤ ਸਿੰਘ ਜੀ, ਕਿਉਂਕਿ ਇਹ ਉਸ ਧਰਮ ਨੂੰ ਬਿਲੋਂਗ ਕਰਦਾ ਜਿੱਥੇ ਉਹਨਾਂ ਦਾ ਜਿਹੜਾ ਸਵਾਸਤਿਕਾ ਆ ਉਹ ਵੀ ਉਹਦੇ ਵਰਗਾ ਹੀ ਨਜ਼ਰ ਆਉਂਦਾ ਆ। ਹੁਣ ਇਹ ਨਾ ਹੋਵੇ ਵੀ ਉਹ ਹੋਵੇ, ਚਲੋ ਇਹ ਤਾਂ ਇਵੈਂਚੁਅਲੀ ਕਲੀਅਰ ਹੋ ਜਾਊਗਾ, ਪਰ ਹਾਲ ਦੀ ਘੜੀ ਜਿਹੜੀ ਨਿਊਜ਼ ਵਾਲੇ ਆ ਉਹ ਇਹ ਰਿਪੋਰਟ ਜਿਹੜੇ ਕਰ ਰਹੇ ਆ ਵੀ ਨਾਜ਼ੀ ਫਲੈਗ ਲੈ ਕੇ ਤੇ ਇਹ ਸੋਚ ਕੇ ਪ੍ਰੈਜ਼ੀਡੈਂਟ ਯਾਰ ਇਹ ਕਿਹੜਾ ਨਿਆਣਾ ਆ ਵੀ ਜਿਹਨੂੰ ਚੱਕ ਕੇ ਜਿਹੜਾ ਇਹਨੇ ਕਿਡਨੈਪ ਕਰਕੇ ਯੂ ਹਾਲ ਦੇ ਵਿੱਚ ਪਾ ਕੇ ਜਿਹੜਾ ਉਹ ਲੈ ਜਾਣਾ। ਮੂਵੀ ਥੋੜੀ ਚੱਲਣ ਦੀ ਆ ਕੋਈ, ਹਨਾ ਵੀ ਕੀ ਬੰਦਾ ਸੋਚ ਕੇ ਜਿਹੜਾ ਉਹ ਆਉਂਦੇ ਆ ਵੀ ਚਲੋ ਜਿੱਦਾਂ ਵੀ ਆ ਕਿਸੇ ਦੀ ਸੋਚ ਕਿਸੇ ਤਰੀਕੇ ਦੀ ਹੋ ਸਕਦੀ ਆ। ਤੇ ਹੁਣ ਦੇਖੋ ਕੀ ਹੁੰਦਾ ਆ। ਤੇ ਕੱਲ ਹੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਉੱਥੇ ਕੈਵਨ ਮਕਾਰਥੀ ਨੂੰ ਡੈਟ ਸੀਲਿੰਗ ਦੇ ਮਸਲੇ ਨੂੰ ਜਿਹੜਾ ਉਹ ਲੈ ਕੇ, ਸੋ ਉਸ ਦੇ ਦਰਮਿਆਨ ਇਹ ਸਾਰਾ ਕੁਝ ਜਿਹੜਾ ਇਹ ਸਾਈ ਨੇ ਜਿਹੜਾ ਇਹ ਨਵਾਂ ਹੀ ਚੰਨ ਚਾੜ ਦਿੱਤਾ। ਸਾਈ ਵਰਿਸ਼ਟ ਕੰਦਲਾ ਜੋ ਆ ਕਹਿੰਦੇ ਵੀ ਲਿੰਕਡਇਨ ਦਾ ਜੋ ਪ੍ਰੋਫਾਈਲ ਆ ਉਹਦੇ ਤੇ ਉਹ ਲਿਖਿਆ ਸੀ ਉਸਨੇ ਵੀ ਮੈਂ ਡਾਟਾ ਐਨਾਲਿਟਿਕਸ ਦੀ ਜੌਬ ਓਪਰਚੁਨਿਟੀ ਵੱਲ ਦੇਖ ਰਿਹਾ ਆ, ਵੀ ਮੇਰੇ ਕੋਲ 50 ਸਾਲਾਂ ਦਾ ਤਜਰਬਾ ਹੈਗਾ ਪਰ ਐਕਸਪੀਰੀਅੰਸ ਤਾਂ ਕੋਈ ਨਹੀਂ ਹੈਗਾ। ਸੋ ਇਹਦੇ ਨਾਲ ਜਦੋਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਜਿਸ ਟਾਈਮ ਦੇ ਉੱਤੇ ਹੋਇਆ ਰਾਈਟ ਵੇ, ਕਿਉਂਕਿ ਫਲੈਗ ਲੱਗਾ ਹੋਇਆ ਸੀ ਨਾਜ਼ੀਆਂ ਦਾ, ਸਵਸਤਿਕਾ ਦਾ, ਤੇ ਉਹ ਰਾਈਟ ਵੇ ਜੋ ਮੀਡੀਆ ਆ ਇੱਥੇ ਦਾ ਵੀ ਤੁਹਾਨੂੰ ਪਤਾ ਆ ਵੀ ਕਈ ਵਾਰ ਵਨ ਸਾਈਡਡ ਬਹੁਤ ਚੱਲਦਾ ਆ। ਉਹਨਾਂ ਨੇ ਕਹਿਤਾ ਵੀ ਦੇਖੋ ਜੀ ਵਾਈਟ ਸੁਪਰਮਿਸਟਰ ਜੋ ਆ ਉਹ ਉਹਨਾਂ ਨੇ ਅਟੈਕ ਕੀਤਾ ਹੈ ਬਾਈਡਨ ਦੇ ਉੱਤੇ, ਤੇ ਬਾਅਦ ਦੇ ਵਿੱਚ ਜਦੋਂ ਪਤਾ ਲੱਗਿਆ ਵੀ ਇਹ ਤਾਂ ਜੀ ਭਾਰਤੀ ਮੂਲ ਦਾ ਆ, ਇੰਡੀਅਨ ਹੈਗਾ ਆ, ਤੇ ਫਿਰ ਹੁਣ ਉਹ ਟਰੰਪ ਦੇ ਮੁੰਡੇ ਨੇ ਵੀ ਜਿਹੜਾ ਉਹ ਟਵੀਟ ਕੀਤਾ ਵੀ ਦੇਖੋ ਹੁਣ ਕਹਿੰਦਾ ਵੀ ਜਿਹੜੇ ਨਾਜ਼ੀ ਵਾਲੇ ਲਾ ਕੇ ਤੁਰੇ ਫਿਰਦੇ ਮਕਸੀਕੇ ਵੀ ਹੋ ਸਕਦੇ, ਇੰਡੀਅਨ ਵੀ ਹੋ ਸਕਦੇ, ਹੋਰ ਕੋਈ ਵੀ ਹੋ ਸਕਦਾ ਆ, ਤੇ ਬਦਨਾਮ ਕਰਦੇ ਹੈਗੇ ਆ। ਪਰ ਸਾਰਾ ਕੁਝ ਜੋ ਵੀ ਹੋਇਆ ਬੜੀ ਮਾੜੀ ਗੱਲ ਆ। 19 ਸਾਲਾਂ ਦਾ ਨੌਜਵਾਨ ਕਿੱਥੇ ਇਦਾਂ ਦੀ ਗੱਲ ਜੋ ਸੋਚ ਸਕਦਾ ਆ, ਉਹ ਵੀ ਜੋ ਇੰਡੀਅਨ ਮੂਲ ਦਾ ਆ, ਇਹ ਬੜੀ ਹੈਰਾਨੀ ਵਾਲੀ ਗੱਲ ਹੈਗੀ ਆ। ਈਵਨ ਦੋ ਲੱਗਦਾ ਤਾਂ ਇਹੀ ਆ ਵੀ ਉਹ ਇੱਥੇ ਦਾ ਬੋਰਨ ਹੈਗਾ ਆ, ਪਰ 19 ਈਅਰ 올ਡ ਇੰਨਾ ਕੁਝ ਸੋਚ ਕੇ ਫਿਰ ਉੱਥੇ ਥ੍ਰੈਟ ਕਰੇ, ਜਦ ਕਿ ਪਤਾ ਹੈ ਵੀ ਉੱਥੇ ਤਾਂ ਦੁਨੀਆ ਦੀ ਸਭ ਤੋਂ ਟੌਪ ਦੀ ਜਿਹੜੀ ਸਿਕਿਉਰਿਟੀ ਆ, ਸੀਕ੍ਰੇਟ ਸਰਵਿਸ, ਸਾਰਾ ਕੁਝ ਉੱਥੇ ਹੈਗੇ ਆ। 26 ਫੁੱਟ ਦਾ ਯੂ ਹਾਲ ਦਾ ਟਰੱਕ ਇਹ ਰੈਂਟ ਕਰਕੇ ਲਿਆ ਸੀ, ਲਾਫੀਅਟ ਸਕੁਅਰ ਤੇ ਇਸਨੇ ਜੋ ਹਿੱਟ ਕੀਤਾ ਹੈਗਾ। ਇਸ ਨੂੰ ਫਿਰ ਫੋਲੋ ਵੀ ਕੀਤਾ ਬੰਬ ਟੈਕਨੀਸ਼ੀਅਨਸ ਜੋ ਹੈਗੇ ਆ, ਕਿਉਂਕਿ ਉਹ ਡਰਦੇ ਵੀ ਆ ਨਾ ਯੂ ਹਾਲ ਦੇ ਵਿੱਚ। ਪਿਛਲੇ ਦਿਨਾਂ ਦਾ ਤਾਂ ਨਾਈਟ੍ਰੇਟ ਵੀ ਗਵਾਚਿਆ ਆ, ਉਹਦਾ ਫਿਕਰ ਪਰ ਲੱਗਾ ਆ ਵੀ ਕਿੱਥੇ ਚਲਾ ਗਿਆ। ਇੱਕ ਪੂਰੇ ਦਾ ਪੂਰਾ ਜਿਹੜਾ ਕੰਟੇਨਰ ਗਵਾਚਿਆ ਆ 60,000 ਪਾਉਂਡ। ਜੀ, ਸੋ 19 ਸਾਲਾਂ ਦੇ ਨੂੰ 5 ਸਾਲ ਦਾ ਤਜਰਬਾ, ਇਹ ਕਿਹੜਾ ਸਕੂਲੇ ਹੀ ਕੰਮ ਕਰਨਾ ਸ਼ੁਰੂ ਕਰਤਾ ਸੀ। ਇਹ ਤਾਂ ਹੁਣ ਆਪਾਂ ਨੂੰ ਪਤਾ ਹੈ ਵੀ ਕੰਸਲਟੈਂਟ ਦੇ ਵਿੱਚ ਕਿੱਦਾਂ ਦੇ ਕਈ ਝੂਠ ਬੋਲਦੇ ਆ। ਇਹ ਹੁਣ ਦੇਖੋ ਇੱਕ ਚੀਜ਼ ਜਿਹੜੀ ਹੈ ਸਾਰੇ ਜਣਿਆਂ ਦੇ ਇਹ ਨੋਟ ਕਰਨ ਵਾਲੀ ਆ, ਜਿਹੜੇ ਰੀਸੈਂਟ ਜਿਹੜੇ ਇਦਾਂ ਦੇ ਹਮਲੇ ਕਰਨ ਵਾਲੇ ਆ ਨਾ, ਇਹ ਅਧਖੜ ਉਮਰ ਦੇ ਨੌਜਵਾਨਾਂ ਦੇ ਵਿੱਚ ਇਹ ਜਿਹੜਾ ਚੱਲਣ ਆ, ਹਿੰਸਕ ਚੱਲਣ, ਇਹ ਜ਼ਿਆਦਾ ਜਿਹੜਾ ਉਹ ਤੁਰਿਆ ਆ। ਉਹ ਕੋਈ ਵੀ ਜਿਹੜਾ ਉਹ ਹੋ ਸਕਦਾ ਆ।
ਕਿਹੜੀਆਂ ਚੀਜ਼ਾਂ ਉਹ ਦੇਖ ਸੁਣ ਪੜ੍ਹ ਰਿਹਾ ਆ ਜਿਹਦੇ ਨਾਲ ਅਜਿਹੀਆਂ ਚੀਜ਼ਾਂ ਦੇ ਵੱਲ ਨੂੰ ਉਹ ਕਦਮ ਚੱਕ ਰਿਹਾ। ਮਾਸ ਸ਼ੂਟਰਸ ਤੁਸੀਂ ਰੀਸੈਂਟ ਹਿਸਟਰੀ ਦੇ ਵਿੱਚ ਜਿਹੜੇ ਉਹ ਦੇਖ ਲਓ, ਉਹ ਨੌਜਵਾਨਾਂ ਦੇ ਵਿੱਚੋਂ ਜਿਹੜੇ ਉਹ ਜ਼ਿਆਦਾ ਆ ਰਹੇ ਨੇ। ਸੋ ਭਾਈ ਆਪਣੇ ਨਿਆਣਿਆਂ ਦੇ ਉੱਤੇ, ਨੌਜਵਾਨਾਂ ਦੇ ਉੱਤੇ ਧਿਆਨ ਜਿਹੜਾ ਉਹ ਰੱਖੋ ਵੀ ਕੀ ਜਿਹੜਾ ਇਹ ਕਰ ਰਹੇ ਨੇ। ਸੋ ਯੂ ਹਾਲ ਦੇ ਵਿੱਚ ਪ੍ਰੈਜ਼ੀਡੈਂਟ ਨੂੰ ਕਿਡਨੈਪ ਕਰਨ ਦੀ ਸਾਜ਼ਿਸ਼ ਦੇ ਤਹਿਤ ਇਹ ਸੋਚ ਕੇ ਜਿਹੜਾ ਉੱਥੇ ਆਇਆ ਹੈ। ਜਿਹੜਾ ਸੀਕਰੇਟ ਸਰਵਿਸ ਨੇ ਦੱਸਿਆ ਵੀ ਕਹਿੰਦੇ ਵੀ ਮੰਨ ਲਓ ਜੇ ਇਹ ਵਾਲਾ ਪਹਿਲੇ ਵਾਲੇ ਨੂੰ ਇਹ ਤੋੜ ਕੇ ਭੇਜ ਵੀ ਦਿੰਦਾ ਤੇ ਉਹਦੇ ਮਗਰ 2 ਹੋਰ ਲੇਅਰ ਜਿਹੜੀਆਂ ਸਿਕਿਉਰਿਟੀ ਦੀਆਂ ਮੌਜੂਦ ਸੀਗੀਆਂ, 2 ਹੋਰ ਨਾਕੇ ਜਿਹੜੇ ਉਸ ਨੂੰ ਕ੍ਰਾਸ ਕਰਨੇ ਪੈਣੇ ਸੀਗੇ। ਸੋ ਇਹਦੇ ਨਾਲ ਇਹ ਵੀ ਪਤਾ ਲੱਗਦਾ ਹੈ ਵੀ ਮਲਟੀ ਲੇਅਰ ਜਿਹੜੀ ਸਿਕਿਉਰਿਟੀ ਚੈੱਕਸ ਵਾਈਟ ਹਾਊਸ ਤੱਕ ਜਾਂਦਿਆਂ ਨੂੰ ਰਹਿੰਦੇ ਜੀ। ਸੋ ਬਿਲਕੁਲ ਉਹਨਾਂ ਨੇ ਲਾਗੇ ਕਹੀ ਐਡਮਸ ਹੋਟਲ ਆ, ਉਹ ਵੀ ਰਾਈਟ ਵੇ ਸੀਕ੍ਰੀਟ ਸਰਵਿਸਿਜ਼ ਨੇ ਇਵੈਕੂਏਟ ਕਰਾਇਆ ਕਿ ਕਿਸੇ ਤਰ੍ਹਾਂ ਦਾ ਕੋਈ ਹੋਟਲ ਦੇ ਗੈਸਟ ਤੇ EMPLOYEES ਉਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢਿਆ ਗਿਆ। ਫਿਰ FBI ਜੋ ਆ ਇਸ ਟਾਈਮ ਦੇ ਉੱਤੇ ਅਸਿਸਟ ਕਰ ਰਹੀ ਆ। ਜੋ ਪਾਰਕ ਪੁਲਿਸ ਉਹ ਆ ਜਿਹੜੀ ਉੱਥੇ ਆਲੇ ਦੁਆਲੇ ਪਾਰਕ ਹੈਗਾ ਉੱਥੇ ਮੈਨੇਜ ਕਰਦੀ ਆ, ਉਹ ਤੋਂ ਬਾਅਦ ਸੀਕ੍ਰੀਟ ਸਰਵਿਸ ਨਾਲ ਵੀ ਕਰਦੀ ਆ। ਸੋ ਜਿੱਦਾਂ ਆਪਾਂ ਗੱਲ ਕਰਦੇ ਸੀ ਵੀ ਬਹੁਤ ਚਾਹੇ ਮਾਸ ਸ਼ੂਟਿੰਗ ਨੂੰ ਲੈ ਕੇ ਜਾਂ ਇਦਾਂ ਦੇ ਜਿਹੜੇ ਪੁੱਠੇ ਕੰਮ ਆ ਉਹਨਾਂ ਨੂੰ ਦੇਖਿਆ ਜਾਵੇ ਕੀ ਆ। ਮੈਂ ਇੱਕ ਦਿਨ ਇੱਕ ਆਰਟੀਕਲ ਪੜ੍ਹ ਰਿਹਾ ਸੀ, ਮੈਨੂੰ ਨਾਮ ਭੁੱਲ ਗਿਆ, ਉਹ ਹਾਰਵਰਡ ਯੂਨੀਵਰਸਿਟੀ ਦੀ ਸਾਈਕੋਲੋਜਿਸਟ ਸੀ। ਕਹਿੰਦੀ ਵੀ ਮੈਜੋਰਟੀ 'ਚ ਇਹ ਹੁਣ ਯੰਗ ਜਨਰੇਸ਼ਨ 'ਚ ਪਿਛਲੇ ਤੁਸੀਂ ਕੁਝ ਸਾਲਾਂ 'ਚ ਦੇਖੋ ਇਹਦਾ ਕਾਰਨ ਸੋਸ਼ਲ ਮੀਡੀਆ ਹੀ ਆ। ਫੇਸਬੁੱਕ, YouTube, ਜੋ ਸਾਰਾ ਕੁਝ ਕਿਉਂਕਿ ਫੋਨ ਕਹਿੰਦੇ ਵੀ ਫੋਨ ਵੀ ਜਿਹੜਾ ਨਿਆਣਿਆਂ ਦੇ ਹੱਥਾਂ 'ਚ ਫੜਾ ਦਿੰਦੇ ਆ ਤੇ ਕੰਟੈਕਟ ਨਹੀਂ ਹੈ। ਉਹ ਕਹਿੰਦੀ ਵੀ ਅੱਜ ਤੋਂ 25-30 ਸਾਲ ਪਹਿਲਾਂ ਜੋ ਲੋਕ ਸੀਗੇ ਉਹ ਆਪਣੇ ਨਿਆਣਿਆਂ ਦੇ ਨਾਲ ਗੱਲਬਾਤ ਕਰਦੇ ਸੀ ਕਿਚਨ ਟੇਬਲ ਦੇ ਉੱਤੇ, ਵੀਕਐਂਡਸ ਤੇ ਚਰਚ ਨੂੰ ਜਾਂ ਕਿਸੇ ਵੀ ਧਾਰਮਿਕ ਸਥਾਨ ਤੇ ਲੈ ਕੇ ਜਾਂਦੇ ਸੀ ਤੇ ਲੋਕਾਂ ਦਾ ਧਿਆਨ ਉੱਧਰ ਹੁੰਦਾ ਸੀ। ਤੇ ਪਿਛਲੇ ਤੁਸੀਂ ਸਾਡੀਆਂ ਵੀ ਖਬਰਾਂ ਸੁਣੀਆਂ, 30 ਤੋਂ 34% ਲੋਕ ਤਾਂ ਧਰਮ ਤੋਂ ਪਿੱਛੇ ਹੀ ਹਟ ਗਏ ਅਮਰੀਕਾ ਦੇ ਵਿੱਚ, ਹਨਾ। ਉਹ ਇਹ ਸਾਰਾ ਕਾਰਨ ਇਹੀ ਆ ਵੀ ਨਿਆਣੇ ਕਿਸੇ ਦੀ ਗੱਲ ਨਹੀਂ ਸੁਣਦੇ, ਉਹ ਆਪਣੇ ਲੱਗੇ ਹੋ ਆ ਫੋਨ 'ਚ, ਪੇਰੈਂਟਸ ਆਪਣੇ ਲੱਗੇ ਹੋ ਆ। ਸੋ ਇਹ ਜੋ ਸੋਸ਼ਲ ਵੈਲਿਊਜ਼ ਧਰਮ ਬਾਰੇ ਜਾਂ ਹੋਰ ਕਿੱਦਾਂ ਗੁੱਡ ਸਿਟੀਜ਼ਨ ਬਣਨਾ ਆ, ਇਹ ਸਾਰਾ ਕੁਝ ਜਿਹੜਾ ਸਿੱਖਣਾ ਸੀ ਨਾ, ਸੋਸ਼ਲ ਮੀਡੀਆ ਦਾ ਨੈਗੇਟਿਵ ਉਹਦਾ ਅਸਰ ਜਿਹੜਾ ਆ ਇਹ ਯੰਗ ਜਨਰੇਸ਼ਨ ਤੇ ਬਹੁਤ ਪਿਆ ਹੈਗਾ। ਜੀ ਬਿਲਕੁਲ, ਚੰਗੇ ਇਨਸਾਨ ਬਣਨ ਤੋਂ ਜਿਹੜੇ ਕੋਹਾਂ ਦੂਰ ਬਣ ਗਏ ਆ। ਸੋ ਬਿਲਕੁਲ ਹਰਜੋਤ ਸਿੰਘ ਜੀ, ਇਨਫੈਕਟ ਮੈਂ ਦੇਖ ਰਿਹਾ ਉਹ ਨਾਜ਼ੀ ਫਲੈਗ ਹੀ ਸੀਗਾ, ਉਹ ਸਵਾਸਤਿਕਾ ਨਹੀਂ ਸੀਗਾ। ਉਹ ਲਾਲ ਰੰਗ ਦੇ ਵਿੱਚ ਜਿਹੜੇ ਚਿੱਟੇ ਦੇ ਵਿੱਚ ਕਾਲੇ ਰੰਗ ਦਾ ਉਹਨਾਂ ਨੇ ਜਿਹੜਾ ਨਿਓ ਨਾਜ਼ੀ ਦਾ ਇਹਨਾਂ ਦਾ ਫਲੈਗ ਹੁੰਦਾ ਆ ਉਹੀ ਲਈ ਜਿਹੜਾ ਇਹ ਜਾਂਦਾ ਸੀ। ਮਾਰਕੁਐਟ ਕਰਕੇ ਹਾਈ ਸਕੂਲ ਆ, ਉੱਥੇ ਦਾ ਇਹ ਗ੍ਰੈਜੂਏਟ ਆ। ਇਹ ਮਾਰਕੁਐਟ ਹਾਈ ਸਕੂਲ ਆਈ ਥਿੰਕ ਕੁਛ ਕ੍ਰਿਸਚੀਅਨ ਹਾਈ ਸਕੂਲ ਨੇ ਜਿੱਥੇ ਇਹ ਪੜ੍ਹਿਆ ਦੱਸਿਆ ਜਾਂਦਾ ਆ। ਮੈਂ ਆਨਲਾਈਨ ਇਸ ਦੇ ਬਾਰੇ ਜਿਹੜੇ ਮਾਰਕੁਐਟ ਯੂਨੀਵਰਸਿਟੀ ਹਾਈ ਸਕੂਲਸ ਆ ਉਹ ਦੇਖ ਰਿਹਾ ਸੀਗਾ। ਸੋ ਇਹਨਾਂ ਦੇ ਕਾਫੀ ਸਕੂਲ ਨੇ, ਕਈ ਜਿਹੜੇ ਉਹ ਥਾਵਾਂ ਤੇ ਉਹ ਉਸ ਵਾਲੇ ਪਾਸੇ। ਸੋ ਉਹਦੇ ਵਿੱਚੋਂ ਹੀ ਇਹ ਪੜ੍ਹਿਆ ਆ। ਉਹਨਾਂ ਦੇ ਸਪੋਕਸਪਰਸਨ ਨੇ ਜਿਹੜਾ ਇਸ ਦੇ ਬਾਰੇ ਜਾਣਕਾਰੀ ਦਿੱਤੀ, ਉਹਦੀ ਫੋਟੋ ਜਿਹੜੀ ਉਹ ਨਸ਼ਰ ਕੀਤੀ ਆ, ਸਾਈ ਵਰਿਸ਼ਟ ਕੰਡੂਲਾ ਦੀ, ਜਿਹੜੇ ਜਨਵਰੀ 2022 ਦੇ ਵਿੱਚ ਇਹ ਗ੍ਰੈਜੂਏਟ ਹੋਇਆ ਸੀ। ਇਸੇ ਦੇ ਉੱਤੇ ਇਹ ਦੋਸ਼ ਆ ਵੀ ਇਹਨੇ ਯੂ ਹਾਲ ਵਾਈਟ ਹਾਊਸ ਦੇ ਜਿਹੜੇ ਬੈਰੀਅਰ ਆ ਉਸ ਦੇ ਵਿੱਚ ਮਾਰਿਆ ਜਿਹੜਾ ਉਹ ਹੈਗਾ ਆ, ਤੇ ਹੁਣ ਇਹਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈਗਾ ਆ। ਸੋ ਕਾਫੀ ਵੱਡੇ ਜਿਹੜੇ ਚਾਰਜ ਜਿਹੜੇ ਹਰਜੋਤ ਸਿੰਘ ਜੀ ਇਸ ਉੱਤੇ ਜਿਹੜੇ ਉਹ ਲੱਗਣ ਜਾ ਰਹੇ ਆ। ਇਸ ਤੋਂ ਇਲਾਵਾ ਜਿਹੜੇ ਇਨਵੈਸਟੀਗੇਟਰਸ ਆ ਉਹਨਾਂ ਨੇ ਅਜੇ ਤੱਕ ਕੋਈ ਹੋਰ ਇਨਫੋਰਮੇਸ਼ਨ ਇਸ ਬਾਬਤ ਨਹੀਂ ਦਿੱਤੀ ਹੈਗੀ ਜੀ। ਤੇ ਅਗਲੀ ਖਬਰ ਵੱਲ ਚਲੀਏ। ਰਿਪਬਲਿਕਨਸ ਕਹਿ ਰਹੇ ਆ ਵੀ ਥੋੜੀ ਬਹੁਤੀ ਜੋ ਪ੍ਰੋਗਰੈਸ ਆ ਡੈਪਟ ਸੀਲਿੰਗ ਨੂੰ, ਜੋ ਕਰਜ਼ਾ ਵਧਾਉਣ ਦੀ ਗੱਲਬਾਤ ਇਸ ਟਾਈਮ ਵਾਈਟ ਹਾਊਸ ਤੇ ਰਿਪਬਲਿਕਨਸ ਦੇ ਵਿੱਚ ਚੱਲ ਰਹੀ ਆ, ਉਹਦੇ ਵਿੱਚ ਹੋ ਰਹੀ ਹੈਗੀ ਆ। ਰਾਈਟ ਨਾਓ USA ਦੇ ਸਿਰ ਦੇ ਉੱਤੇ $31.4 ਟ੍ਰਿਲੀਅਨ ਦਾ ਟ੍ਰਿਲੀਅਨ ਡਾਲਰ ਦੀ ਕਰਜ਼ਾ ਹੈਗਾ ਆ। ਇਸ ਨੂੰ ਜੋ ਬਣਾਇਆ ਆ ਤੇ 9 ਦਿਨ ਰਹਿ ਗਏ ਆ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੀ ਸਹਾਇਕ ਜੋ ਏਡਸ ਹੈਗੇ ਆ, ਤੇ ਰਿਪਬਲਿਕਨ ਹਾਊਸ ਰਿਪਰੈਜ਼ੈਂਟੇਟਿਵਸ ਹਾਊਸ ਸਪੀਕਰ ਸਾਡੇ ਕੈਲੀਫੋਰਨੀਆ ਤੋਂ ਕੈਵਿਨ ਮੈਕਾਰਥੀ, ਉਹ ਅੱਜ ਫਿਰ ਇੱਕ ਵਾਰੀ ਮੀਟਿੰਗ ਕਰ ਰਹੇ ਹੈਗੇ ਆ। ਦੋਨੋਂ ਪਾਰਟੀਆਂ ਬਹੁਤ ਡੂੰਘੀਆਂ ਡਿਵਾਈਡਡ ਹੈਗੀਆਂ ਆ। ਕਿਸ ਤਰ੍ਹਾਂ ਕਿਹੜੇ ਇਸ਼ੂ ਦੇ ਉੱਤੇ ਕੱਟ ਕਰਨਾ ਹੈਗਾ ਆ, ਕਿਹਦੇ ਲਈ ਟੈਕਸ ਕੱਟ ਕਰਨਾ ਆ, ਕਿਉਂਕਿ ਡੈਮੋਕ੍ਰੇਟਸ ਕਹਿੰਦੇ ਆ ਕਿ ਆਪਾਂ ਜੋ ਅਮੀਰ ਅਮਰੀਕਨਸ ਹੈਗੇ ਜਾਂ ਬਿਜ਼ਨੈਸਸ ਆ ਉਹਨਾਂ ਦੇ ਉੱਤੇ ਟੈਕਸ ਲਾਣਾ ਹੈ ਤੇ ਵਧਾਉਣਾ ਆ ਥੋੜਾ ਟੈਕਸ। ਰਿਪਬਲਿਕਨਸ ਇਹ ਕਹਿੰਦੇ ਆ ਵੀ ਜੋ ਸਪੈਂਡਿੰਗ ਕੱਟਸ ਹੋਣੇ ਚਾਹੀਦੇ, ਜੋ ਗਵਰਨਮੈਂਟ ਸਪੈਂਡ ਕਰਦੀ ਆ ਉਹਦੇ ਉੱਤੇ ਕੱਟ ਹੋਣੇ ਚਾਹੀਦੇ ਆ। ਵਾਈਟ ਹਾਊਸ ਦੇ ਨੈਗੋਸ਼ੀਏਟਰ ਸ਼ਲਾਂਡਾ ਜੰਗ
ਜੋ ਡਾਇਰੈਕਟਰ ਹੈਗੇ ਆਫਿਸ ਆਫ ਮੈਨੇਜਮੈਂਟ ਤੇ ਬਜਟ ਦੇ ਤੇ ਸੀਨੀਅਰ ਵਾਈਟ ਹਾਊਸ ਐਡਵਾਈਜ਼ਰ ਸਟੀਵ ਰਿਸ਼ੈਟੀ ਉਹ ਆਲਰੇਡੀ ਕੈਪੀਟਲ ਦੇ ਵਿੱਚ ਹੈਗੇ ਆ। ਅੱਜ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ ਉਹ ਰਾਈਟ ਨੂੰ ਉਹਨਾਂ ਦੀ ਜਿਹੜੀ ਗੱਲਬਾਤ ਆ ਚੱਲ ਰਹੀ ਆ, ਕਿਉਂਕਿ ਇਸ ਵੇਲੇ ਅਮਰੀਕਾ ਦਾ ਨੰਬਰ 1 ਇਸ਼ੂ ਡੈਪਟ ਸੀਲਿੰਗ ਨੂੰ ਇਨਕਰੀਜ਼ ਕਰਨ ਵਾਲਾ ਹੀ ਹੈਗਾ ਆ। ਟ੍ਰੇਜਰ ਡਿਪਾਰਟਮੈਂਟ ਵਾਰ-ਵਾਰ ਵਾਰਨਿੰਗ ਦੇ ਰਹੀ ਆ ਗਵਰਨਮੈਂਟ ਨੂੰ ਕਿ ਸਾਡੇ ਕੋਲ ਕੋਈ ਹੋਰ ਪੈਸੇ ਹੈ ਨਹੀਂ ਜੂਨ 1 ਤੋਂ ਬਾਅਦ ਲੋਕਾਂ ਨੂੰ ਜਿੰਨੇ ਵੀ ਆਪਾਂ ਕੱਲ ਦੱਸਿਆ ਸੀ ਰਾਜਕਨਵੀਰ ਸਿੰਘ ਉਹਨਾਂ ਨੇ ਸੋਸ਼ਲ ਸਿਕਿਉਰਿਟੀ VA ਦੇ ਮੈਡੀਕੇਅਰ ਦੇ ਹੋਰ ਜੋ ਜਿੰਨੇ ਵੀ ਇਹ ਜਿਨ੍ਹਾਂ ਨੂੰ ਫੰਡਿੰਗ ਹੁੰਦੀ ਆ ਬਿੱਲ ਹੁੰਦੇ ਆ ਉਹ ਸਾਰਾ ਕੁਝ ਬੰਦ ਹੋ ਜਾਣਾ ਆ। ਰਿਪਬਲਿਕਨ ਨੈਗੋਸ਼ੀਏਟਰ ਜੋ ਕਾਂਗਰਸਮੈਨ ਹੈਗੇ ਆ ਗੈਰਿਟ ਗ੍ਰੇਵਸ ਉਹ ਕਹਿ ਰਹੇ ਆ ਵੀ ਮੈਨੂੰ ਲੱਗਦਾ ਤਾਂ ਨਹੀਂ ਵੀ ਇਹ ਸਾਰਾ ਕੁਝ ਸਹੀ ਚੱਲ ਰਿਹਾ ਪਰ ਥੋੜੀ ਬਹੁਤੀ ਪ੍ਰੋਗਰੈਸ ਹੋ ਰਹੀ ਹੈਗੀ ਆ। ਚਲੋ ਹੋਪ ਜਿਹੜਾ ਸੋਲੂਸ਼ਨ ਇਸ ਤੇ ਲੱਭਣ ਨਹੀਂ ਕਰਨਾ ਵੋਟ ਚੱਲਣਾ ਪਊਗਾ। ਹੁਣ ਤਾਂ ਦੋਨਾਂ ਨੇ ਇੱਕ ਦੂਜੇ ਦੇ ਉੱਤੇ ਜਿਹੜੀਆਂ ਲਾਉਣੀਆਂ ਇਵੈਂਚੁਅਲੀ ਵੋਟਰ ਦੇ ਮਨ ਦੇ ਉੱਤੇ ਕਿਹੜੀ ਛਾਪ ਰਹਿ ਜਾਣੀ ਆ ਵੋਟ ਪਾਉਣ ਤਾਈਂ ਵੋਟ ਪਾਉਣ ਵਾਲੇ ਦਿਨ ਤੱਕ ਉਹ ਜਿਹੜੀ ਫਿਰ ਅਸਰ ਜਿਹੜਾ ਉਹ ਰਹਿੰਦਾ ਆ ਕੌਣ ਕਿੰਨਾ ਜ਼ੋਰ ਦੀ ਜਿਹੜਾ ਆ ਭੌਂਪੂ ਵਜਾਉਂਦਾ ਆ ਉਸ ਦੇ ਵਿੱਚ ਉਹ ਪਤਾ ਲੱਗਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਵੱਧਦੇ ਜਾਈਏ ਤਾਂ ਜਿਹੜੀ ਇੱਕ ਨਵੀਂ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਜਾਰਜੀਆ ਦੇ ਜੇਲ੍ਹ ਦੇ ਸੈੱਲ ਆ ਉਸ ਨੂੰ ਲੈ ਕੇ ਇੱਕ ਉੱਥੇ ਕੈਦੀ ਦੀ ਮੌਤ ਹੋਈ ਆ। ਹੁਣ ਆਟੋਪਸੀ ਇਹ ਦੱਸ ਰਹੀ ਆ ਵੀ ਨਿਗਲੈਕਟ ਦੇ ਕਰਕੇ ਇਸ ਬੰਦੇ ਦੀ ਮੌਤ ਹੋਈ ਹੋ ਸਕਦੀ ਆ। ਜਾਰਜੀਆ ਦਾ ਜਿਹੜਾ ਜੇਲ੍ਹ ਸੈੱਲ ਆ ਉੱਥੇ ਕਹਿੰਦੇ ਬੈੱਡ ਬਗ ਦੀ ਇਨਫੈਸਟੇਸ਼ਨ ਬਹੁਤ ਜ਼ਿਆਦਾ ਹੋ ਚੁੱਕੀ ਵੀ ਬਹੁਤ ਜ਼ਿਆਦਾ ਬੈੱਡ ਬਗ ਜਿਹੜੇ ਉਹ ਆ ਚੁੱਕੇ ਆ ਤੇ ਜਿਹੜਾ ਬੰਦਾ ਮਰਿਆ ਆ ਉਹ ਉਸੇ ਹੀ ਇਨਵੈਸਟਡ ਸੈੱਲ ਦੇ ਵਿੱਚ ਕਹਿੰਦੇ ਵੀ ਉਹ ਰਹਿ ਰਿਹਾ ਸੀਗਾ ਉਹਨੂੰ ਰੱਖਿਆ ਗਿਆ ਸੀਗਾ ਸਾਈਕੀਐਟ੍ਰਿਕ ਵਿੰਗ ਦੇ ਵਿੱਚ ਉਹ ਰਹਿ ਰਿਹਾ ਸੀ ਤੇ ਕਹਿੰਦੇ ਵੀ ਇਹ ਮਰਿਆ ਉੱਥੋਂ ਦੇ ਸਵੀਅਰ ਨੈਗਲੈਕਟ ਵੀ ਉਸ ਦਾ ਧਿਆਨ ਹੀ ਕਿਸੇ ਨੇ ਨਹੀਂ ਰੱਖਿਆ। ਇਹ ਆਈ ਥਿੰਕ ਉਸਦੇ ਪਰਿਵਾਰ ਵੱਲੋਂ ਕਿਸੇ ਸੰਸਥਾ ਦੇ ਦੁਆਰਾ ਇੱਕ ਇੰਡੀਪੈਂਡੈਂਟ ਆਟੋਪਸੀ ਜਿਹੜੀ ਆ ਉਹ ਕਰਵਾਈ ਗਈ ਆ। ਉਹਦੇ ਫੈਮਿਲੀ ਦੇ ਜਿਹੜੇ ਲਾਇਰਸ ਆ ਉਹਨਾਂ ਨੇ ਇਹ ਆਟੋਪਸੀ ਰਿਲੀਜ਼ ਕੀਤੀ ਆ। ਲਸ਼ੌਨ ਥਾਮਸਨ 35 ਸਾਲਾਂ ਦਾ ਸਤੰਬਰ ਦੇ ਵਿੱਚ ਇਸ ਦੀ ਮੌਤ ਹੋ ਗਈ ਸੀ। 3 ਮਹੀਨੇ ਫੁਲਟਨ ਕਾਉਂਟੀ ਦੀ ਜੇਲ੍ਹ ਜਿਹੜੀ ਅਟਲਾਂਟਾ 'ਚ ਆ ਉੱਥੇ ਇਹ ਰਹਿ ਰਿਹਾ ਸੀ ਉਹਨੂੰ ਇੱਥੇ ਰੱਖਿਆ ਗਿਆ ਸੀਗਾ। ਸੋ ਨੋ ਡਾਊਟ ਦੇਖੋ ਕੋਈ ਕਿਸੇ ਨੇ ਜੁਰਮ ਕੀਤਾ ਆ ਉਸ ਨੂੰ ਜਿਹੜੀ ਉਸਦੀ ਬਣਦੀ ਸਜ਼ਾ ਜਿਹੜੀ ਆ ਉਹ ਮਿਲਣੀ ਆ ਉਹਨੂੰ ਕੈਦ ਦੇ ਵਿੱਚ ਰੱਖਿਆ ਗਿਆ ਆ ਪਰ ਇਸ ਤਰੀਕੇ ਦੇ ਨਾਲ ਕਿਸੇ ਵੀ ਚੀਜ਼ ਦਾ ਧਿਆਨ ਨਾ ਰੱਖਣਾ ਤੇ ਬੈੱਡ ਬਗ ਇੰਨੇ ਜ਼ਿਆਦਾ ਹੁਣ ਵੀ ਕਿਸੇ ਦੀ ਮੌਤ ਹੋ ਜਾਵੇ ਇਹ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਉੱਤੇ ਵੀ ਜਿਹੜੇ ਸਵਾਲ ਆ ਉਹਦੇ ਕਰਕੇ ਉੱਠ ਰਹੇ ਆ। ਜੀ ਅਗਲੀ ਖਬਰ ਜੋ ਯੂਕਰੇਨ ਤੇ ਰਸ਼ੀਆ ਦੀ ਲੜਾਈ ਚੱਲ ਰਹੀ ਹੈਗੀ ਆ ਉਹਦੇ ਸੰਬੰਧ ਦੇ ਵਿੱਚ ਜੋ ਉੱਥੇ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਦੇ ਅਗੇਂਸਟ ਮਿਲੀਸ਼ੀਆ ਗਰੁੱਪ ਹੈਗੇ ਆ ਉਹ ਬਾਰਡਰ ਕ੍ਰਾਸ ਕਰਕੇ ਰਸ਼ੀਆ ਦੇ ਵਿੱਚ ਵੀ ਐਂਟਰ ਹੋਏ ਆ। ਰਸ਼ੀਅਨ ਆਫੀਸ਼ੀਅਲਸ ਇਹ ਕਹਿੰਦੇ ਆ ਵੀ ਇਹ ਕਾਊਂਟਰ ਟੈਰਰਿਜ਼ਮ ਆਪਰੇਸ਼ਨ ਚੱਲ ਰਿਹਾ ਆ ਜੋ ਬੈਲਗਰੋਡ ਦਾ ਏਰੀਆ ਆ ਉਹਨਾਂ ਦਾ ਵੈਸਟਰਨ ਰੀਜਨ ਹੈਗਾ ਉੱਥੋਂ ਈਵਨ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀ ਕੁਝ ਦਿਨ ਪਹਿਲਾਂ ਰਸ਼ੀਆ ਦੇ ਬਿਲਕੁਲ ਜੋ ਮਿਡਲ ਦੇ ਵਿੱਚ ਸ਼ਹਿਰ ਆ ਉੱਥੇ ਵੀ ਇਦਾਂ ਦੇ ਸਾਈਨ ਪਾਏ ਗਏ ਸੀ ਵੀ ਰਸ਼ੀਆ ਨੂੰ ਫ੍ਰੀ ਕਰਾਓ ਪੁਟਿਨ ਤੋਂ। ਜੋ ਬੈਲਗਰੋਡ ਦਾ ਗਵਰਨਰ ਹੈਗਾ ਗਲਟਕੋਵ ਉਹਨਾਂ ਨੇ ਕਿਹਾ ਵੀ ਇੱਕ ਬੰਦਾ ਮਰਿਆ ਆ 8 ਜਾਣੇ ਪੂਰੀ ਤਰ੍ਹਾਂ ਫੱਟੜ ਹੋਏ ਹੈਗੇ ਆ। ਰਸ਼ੀਆ ਦੇ ਡਿਫੈਂਸ ਮਿਨਿਸਟਰ ਇਹ ਕਹਿ ਰਹੇ ਆ ਵੀ ਉਹਨਾਂ ਦੀਆਂ ਸਿਕਿਉਰਿਟੀ ਫੋਰਸਸ ਨੇ 70 ਦੇ ਕਰੀਬ ਜੋ ਫਾਈਟਰਸ ਆ ਉਹਨਾਂ ਨੂੰ ਮਾਰ ਮੁਕਾਇਆ ਤੇ ਉਹਨਾਂ ਦੀਆਂ ਜੋ ਇਨਫੈਂਟਰੀ ਵਹੀਕਲਸ ਆ ਤੇ 5 ਟਰੱਕ ਆ ਉਹ ਆਪਣੇ ਕਬਜ਼ੇ 'ਚ ਲੈ ਲਏ ਹੈਗੇ ਆ। ਕ੍ਰੈਮਲਿਨ ਦੇ ਸਪੋਕਸਪਰਸਨ ਡਿਮਿਟਰੀ ਪੈਸਕੋਵ ਨੇ ਕਿਹਾ ਵੀ ਕ੍ਰਾਸ ਬਾਰਡਰ ਅਟੈਕ ਜੋ ਹੋ ਰਿਹਾ ਇਹ ਯੂਕਰੇਨ ਵੱਲੋਂ ਹੋ ਰਿਹਾ ਇਹ ਅਟੈਂਸ਼ਨ ਇੱਕ ਤਰ੍ਹਾਂ ਦਾ ਅਲੱਗ ਕਰਨ ਦੀ ਕੋਸ਼ਿਸ਼ ਆ ਵੀ ਰਸ਼ੀਆ ਵਾਲਿਆਂ ਨੇ ਵੈਕਮਟ ਏਰੀਏ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਹੋਇਆ ਹੈਗਾ। ਸੋ ਯੂਕਰੇਨ ਦੀ ਪੋਜੀਸ਼ਨ ਇਸ ਟਾਈਮ ਵੀ ਕਾਫੀ ਮਾੜੀ ਆ ਈਵਨ ਦੋ ਹੋਲਡ ਤਾਂ ਕਰ ਰਹੇ ਆ ਰਸ਼ੀਅਨ ਫੌਜਾਂ ਨੂੰ ਪਰ ਪੂਰੇ ਦਾ ਪੂਰਾ ਮੁਲਕ ਰਸ਼ੀਆ ਨੇ ਤਬਾਹ ਕਰ ਦਿੱਤਾ ਹੋਇਆ ਇਸ ਟਾਈਮ ਦੇ ਉੱਤੇ। ਹਸਪਤਾਲ ਸਕੂਲ ਲਾਇਬ੍ਰੇਰੀਜ਼ ਉਹ ਵੀ ਜਿਹੜੀਆਂ ਤਬਾਹ ਕਰ ਦਿੱਤੀਆਂ ਗਈਆਂ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ ਇੱਕ ਬੜੀ ਮੰਦਭਾਗੀ ਗੱਲ ਜਿਹੜੀ ਆ ਘਟਨਾ ਵਾਪਰੀ ਆ। ਬੰਦਾ ਨਾ ਕਈ ਵਾਰੀ ਮਦਦ ਕਰਨ ਦੇ ਲਈ ਜਾਂਦਾ ਆ
ਤੇ ਪਰ ਉਹ ਉਸ ਦੇ ਉਲਟ ਵੀ ਜਿਹੜੀ ਆ ਉਹ ਚੀਜ਼ ਪੈ ਜਾਂਦੀ ਆ। ਇਸੇ ਤਰੀਕੇ ਦੇ ਨਾਲ ਕੈਲੀਫੋਰਨੀਆ ਦੇ ਵਿੱਚ 41 ਸਾਲਾਂ ਦਾ ਕੈਸੀ ਰਵੇਰਾ, ਉਹ ਜਿਹੜੇ ਡਕ ਆ, ਬਤਕਾਂ ਆ, ਉਹਨਾਂ ਨੂੰ ਪਾਰ ਕਰਾ ਰਿਹਾ ਸੀ, ਸੜਕ ਪਾਰ ਕਰਾ ਰਿਹਾ ਸੀ, ਕਿਉਂਕਿ ਚਲੋ ਵਾਈਲਡ ਲਾਈਫ ਹੁੰਦੀ ਹੈ, ਤੁਰੇ ਫਿਰਦੇ ਆ, ਕਈ ਦੀ ਲੋਕ ਆਪਣੀ ਗੱਡੀ ਰੋਕ ਕੇ ਉਹਨਾਂ ਨੂੰ ਰੋਡ ਕ੍ਰਾਸ ਕਰਾਉਣ ਲੱਗ ਜਾਂਦੇ ਆ। ਇਸੇ ਤਰੀਕੇ ਦੇ ਨਾਲ ਇਹ ਕੇਸੀ ਰਿਵੇਰਾ ਇਹ ਟਰਾਈ ਕਰ ਰਿਹਾ ਸੀ, ਪਰ ਉਧਰੋਂ ਦੂਜੇ ਪਾਸੋਂ ਇੱਕ ਗੱਡੀ ਆਈ ਜਿਹੜੀ ਰੁਕੀ ਨਹੀਂ। 17 ਸਾਲਾਂ ਦੀ ਉਸ ਗੱਡੀ ਨੂੰ ਚਲਾ ਰਹੀ ਸੀ। ਇਸ ਦੇ ਵਿੱਚ ਉਹਨੇ ਗੱਡੀ ਠੋਕੀ, ਉਹਦੀ ਐਕਸੀਡੈਂਟ ਜਿਹੜਾ ਹੋਇਆ ਤੇ ਬੰਦੇ ਦੀ ਜਿਹੜੀ ਉਹ ਮੌਤ ਹੋ ਗਈ ਆ। ਸੋ ਇਹ ਬਹੁਤ ਮੰਦਭਾਗੀ ਘਟਨਾ ਜਿਹੜੀ ਵਾਪਰੀ ਹੈ। ਜਿਹੜਾ ਸ਼ਹਿਰ ਆ ਸੈਕਰਾਮੈਂਟੋ ਤੋਂ ਤਕਰੀਬਨ 20-25 ਮੀਲ ਦੂਰ, ਉੱਥੇ ਇੱਕ ਟੈਰੀਬਲ ਐਕਸੀਡੈਂਟ ਹੋਇਆ ਆ। ਸੋ ਡਕਸ ਨੂੰ ਤਾਂ ਵਿਚਾਰਾ ਉਹ ਰੋਡ ਕ੍ਰਾਸ ਕਰਾ ਗਿਆ, ਪਰ ਆਪ ਜਿਹੜਾ ਉਸ ਦਾ ਜ਼ਿੰਦਗੀ ਦਾ ਸਫ਼ਰ ਆ ਉੱਥੇ ਹੀ ਸਮਾਪਤ ਹੋ ਗਿਆ। ਸੋ ਕਹਿੰਦੇ ਵੀ ਹੁਣ 17 ਸਾਲਾਂ ਦੀ ਕੁੜੀ ਦਾ ਜੇ ਨਾਂ ਤਾਂ ਨਹੀਂ ਉਹਨਾਂ ਨੇ ਸ਼ਾਇਦ ਦੱਸਿਆ, ਉਸ ਨੂੰ ਹਿਰਾਸਤ 'ਚ ਤਾਂ ਮੇ ਵੀ ਲੈ ਲਿਆ, ਪਰ ਉਸ ਦੇ ਉੱਤੇ ਕਹਿੰਦੇ ਵੀ ਸ਼ਾਇਦ ਕ੍ਰਿਮੀਨਲ ਚਾਰजेस ਜਿਹੜੇ ਆ ਉਹ ਨਹੀਂ ਲਗਾਏ ਜਾਣਗੇ। ਸੋ ਪਲੇਸਰ ਕਾਊਂਟੀ ਸ਼ੈਰਿਫ ਦੇ ਸਪੋਕਸਪਰਸਨ ਨੇ ਦੱਸਿਆ ਵੀ ਜਿਹੜਾ ਪੀੜਤ ਆ, ਜਿਸ ਦੀ ਮੌਤ ਹੋਈ ਆ, ਉਹ 41 ਸਾਲਾਂ ਦਾ ਕੈਸੀ ਰਵੇਰਾ ਆ, ਤੇ ਉਸਦੇ ਜਿਹੜੇ ਦੇਖੋ ਨਿਆਣੇ ਆ, ਪਰਿਵਾਰ ਉਹ ਕਹਿੰਦੇ ਵੀ ਇੱਕਦਮ ਬਿਲਕੁਲ ਸਦਮੇ ਦੇ ਵਿੱਚ ਆ ਵੀ ਇਹ ਕੀ ਹੋਇਆ। ਡਕਸ ਨੂੰ, ਬਤਕਾਂ ਨੂੰ ਵਿਚਾਰਾ ਪਾਰ ਕਰਾ ਰਿਹਾ ਸੀ, ਪਾਰ ਕਰਾਉਂਦਾ ਕਰਾਉਂਦਾ ਆਪ ਦੁਨੀਆ ਤੋਂ ਪਾਰ ਹੋ ਗਿਆ ਜੀ। ਤੇ ਆਪਾਂ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਕੁਝ ਇਕਨੋਮੀ ਦੇ ਨਾਲ ਰਿਲੇਟਡ ਖਬਰਾਂ। ਐਮਾਜ਼ਨ ਦੇ EMPLOYEE ਸਿਆਟਲ 'ਚ ਸਟ੍ਰਾਈਕ ਕਰ ਰਹੇ ਆ। ਫੇਸਬੁੱਕ ਨੇ ਆਪਣੀ ਇੱਕ ਕੰਪਨੀ ਘਾਟੇ 'ਚ ਵੇਚੀ ਹੈਗੀ ਆ। ਸਟਾਕਸ ਕੁਝ ਕੰਪਨੀਆਂ ਦੇ ਉੱਪਰ ਜਾ ਰਹੇ ਆ, ਤੇ US ਦੀ ਇਕਨੋਮੀ ਕਿੱਧਰ ਨੂੰ ਜਾ ਰਹੀ ਆ, ਉਹ ਆਪਾਂ ਤੁਹਾਡੇ ਨਾਲ ਬ੍ਰੇਕ ਤੋਂ ਬਾਅਦ ਡਿਸਕਸ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਫਲੋਰੀਡਾ ਦੇ ਰਿਪਬਲਿਕਨ ਗਵਰਨਰ ਰੌਨ ਡਿਸੈਂਟਿਸ ਨੇ ਆਪਣੀ ਸਟੇਟ ਦੇ ਵਿੱਚ ਇੱਕ ਜੋ SV 1718 ਬਿੱਲ ਜੋ ਲੈ ਕੇ ਆਏ ਆ, ਜੁਲਾਈ 1 ਤੋਂ ਇਫੈਕਟਿਵ ਹੋਣਾ ਆ। ਉਹਨਾਂ ਨੇ ਇਹ ਕਿਹਾ ਆ ਵੀ ਕੋਈ ਵੀ ਅਨਡਾਕੂਮੈਂਟਡ ਬੰਦਾ ਡਰਾਈਵਿੰਗ ਲਾਇਸੈਂਸ ਕਿਸੇ ਹੋਰ ਸਟੇਟ ਦੇ ਵਿੱਚ ਉਹਨੂੰ ਇਸ਼ੂ ਕੀਤਾ ਗਿਆ ਹੋਵੇ, ਉਹ ਉੱਥੇ ਕਾਰ ਨਹੀਂ ਚਲਾ ਸਕੂਗਾ। ਜਿੱਦਾਂ ਕੈਲੀਫੋਰਨੀਆ ਵਾਲੇ ਅਨਡਾਕੂਮੈਂਟਡ ਲੋਕਾਂ ਨੂੰ ਦੇ ਦਿੰਦੇ ਆ। ਸੋ ਜੇ ਤੁਸੀਂ ਫਲੋਰੀਡਾ ਜਾਓਗੇ ਤੇ ਉਹ ਉੱਥੇ ਨਹੀਂ ਚਲਾ ਸਕਣਗੇ। ਤੇ ਦੂਸਰਾ, ਜੋ ਹਸਪੀਟਲ 'ਚ ਜਾਣਗੇ ਉਹਨਾਂ ਨੂੰ ਬਿਲਕੁਲ ਉਹਨਾਂ ਦਾ ਰੈਕਡ ਰੱਖਿਆ ਜਾਊਗਾ। ਤੀਜਾ, ਵੈਰੀਫਾਈ ਸਿਸਟਮ ਇਮੀਗ੍ਰੇਸ਼ਨ ਚੈੱਕ ਕਰਨ ਦੇ ਲਈ ਉਹਨਾਂ ਨੇ ਕਿਹਾ ਵੀ 3 ਦਿਨਾਂ ਦੇ ਵਿੱਚ ਉਹ ਚੈੱਕ ਕਰਨਾ ਪਊਗਾ, ਤੇ ਜੇ ਇੰਪਲਾਇਰ ਇਦਾਂ ਉਹਨੂੰ ਫੋਲੋ ਨਹੀਂ ਕਰਦਾ ਤੇ ਉਹਨਾਂ ਨੂੰ $10,000 ਪਰ ਡੇ ਦੇ ਹਿਸਾਬ ਨਾਲ ਫਾਈਨ ਦੇਣਾ ਪਊਗਾ। ਸੋ ਇਮੀਗ੍ਰੇਸ਼ਨ ਦਾ ਮੁੱਦਾ ਅਮਰੀਕਾ ਦੇ ਵਿੱਚ ਹਮੇਸ਼ਾ ਹੀ ਬਹੁਤ ਇੰਪੋਰਟੈਂਟ ਰਿਹਾ ਆ। ਸੋਲਵ ਇਹਨੂੰ ਦੋਨੋਂ ਪਾਰਟੀਆਂ ਨਹੀਂ ਕਰਨਾ ਚਾਹੁੰਦੀਆਂ, ਚਾਹੇ ਉਹ ਰਿਪਬਲਿਕਨ ਆ ਚਾਹੇ ਡੈਮੋਕ੍ਰੇਟ ਆ। ਹਰ ਵਾਰੀ ਇਲੈਕਸ਼ਨ ਦੇ ਉੱਤੇ ਇਹ ਮੁੱਦਾ ਆ ਜਾਂਦਾ। ਸੋ ਇਹ ਫਲੋਰੀਡਾ ਦੇ ਗਵਰਨਰ ਸਾਹਿਬ ਨੇ ਜੋ ਇਹ ਕੀਤਾ ਆ, ਬੜਾ ਜਾਣ ਬੁੱਝ ਕੇ ਉਸ ਤਰੀਕੇ ਨਾਲ ਕੀਤਾ, ਕਿਉਂਕਿ ਉਹ ਆਪਣੀ ਜੋ ਪ੍ਰੈਜ਼ੀਡੈਂਸ਼ੀਅਲ ਬਿਡ ਆ ਉਹਨੂੰ ਕਰਨ ਜਾ ਰਹੇ ਆ। ਉਹ ਇਸੇ ਬੇਸ ਦੇ ਉੱਤੇ ਵੀ ਦੇਖੋ ਜੀ ਵੀ ਮੈਂ ਤਾਂ ਬਾਰਡਰ ਦੇ ਉੱਤੇ ਆਹ ਕੁਛ ਕਰਨਾ ਚਾਹੁੰਦਾ ਆ, ਵੀ ਰੋਕਣਾ ਚਾਹੁੰਦਾ ਆ ਸਾਰਾ ਕੁਛ। ਸੋ ਪਿੱਛੇ ਜਿਹੇ ਰਿਪਬਲਿਕਨ ਵੀ ਇੱਕ ਬਿੱਲ ਲੈ ਕੇ ਆਏ ਸੀ, ਉਹ ਸੈਨੇਟ ਦੇ ਵਿੱਚ ਨਹੀਂ ਪਾਸ ਹੋ ਸਕਿਆ ਇਮੀਗ੍ਰੇਸ਼ਨ ਰਿਫਾਰਮ ਨੂੰ ਲੈ ਕੇ। ਤੇ ਅੱਜ ਇਹ ਖਬਰ ਆ ਰਹੀ ਆ, ਇੱਕ ਡੈਮੋਕ੍ਰੇਟ ਬੀਬੀ ਹੈਗੀ ਆ ਕਾਂਗਰਸ ਵੂਮਨ, ਉਹ ਇਸ ਬਿੱਲ ਨੂੰ ਲੈ ਕੇ ਆ ਰਹੀ ਆ। ਸਪੈਨਿਸ਼ ਮੂਲ ਦੀ ਜੋ ਇਹ ਲੇਡੀ ਹੈਗੀ ਆ, ਉਹ ਕਹਿੰਦੀ ਆ ਵੀ ਜੋ ਲੋਕ ਆਲਰੇਡੀ ਐਂਟਰ ਹੋ ਚੁੱਕੇ ਹੈਗੇ ਆ ਉਹਨਾਂ ਨੂੰ ਲੀਗਲ ਕਰਨਾ ਚਾਹੀਦਾ ਹੈਗਾ ਆ, ਚਾਹੇ ਉਹਦੇ ਵਿੱਚ ਫੀਸ ਵਧਾਈ ਜਾਵੇ ਜਾਂ ਕੁਛ ਵੀ ਇਦਾਂ ਦਾ ਜੋ ਆ ਉਹ ਕੀਤਾ ਜਾਵੇ। ਮਰੀਆ ਐਲਵੀਰਾ ਸਾਲਾਜ਼ਾਰ ਇਹ ਇੱਕ ਹੋਰ ਪ੍ਰੋਗਰੈਸਿਵ ਉਹਨਾਂ ਦੇ ਜੋ ਕਲੀਗ ਆ, ਉਹਦੇ ਨਾਲ ਬਾਈ ਪਾਰਟੀਸ਼ਨ ਇਮੀਗ੍ਰੇਸ਼ਨ ਮੇਜਰ ਜੋ ਬਿੱਲ ਆ ਉਹ ਲੈ ਕੇ ਆ ਰਹੀ ਆ। ਇਹ ਫਲੋਰੀਡਾ ਜੋ ਪਾਸ ਹੋਇਆ ਉਹ ਤੋਂ ਬਾਅਦ ਇਹ ਲੈ ਕੇ ਆਏ ਆ। ਇਹਦੇ ਵਿੱਚੋਂ ਬਹੁਤ ਸਾਰੇ ਮੁੱਦਿਆਂ ਤੇ ਰਿਪਬਲਿਕਨਸ ਨਾਲ ਐਗਰੀ ਕਰਦੀ ਆ ਵੀ ਮੈਂ ਬਾਰਡਰ ਦੇ ਉੱਤੇ ਹਾਈ ਸਿਕਿਉਰਿਟੀ ਵਾਲ ਦੇ ਸੰਬੰਧ ਦੇ ਵਿੱਚ ਵੀ ਇਨਫਰਾਸਟ੍ਰਕਚਰ ਸਾਰਾ ਕੁਝ ਬਹੁਤ ਸਟ੍ਰਿਕਟ ਹੋਣਾ ਚਾਹੀਦਾ। ਪਰ ਜੋ ਲੋਕ ਆਲਰੇਡੀ ਐਂਟਰ ਹੋ ਚੁੱਕੇ ਆ ਉਹਨਾਂ ਨੂੰ ਪਾਥ ਟੂ ਸਿਟੀਜ਼ਨਸ਼ਿਪ ਸੈਟਅਪ ਕਰਨਾ ਚਾਹੀਦਾ, ਚਾਹੇ ਉਹ $5,000 ਤੱਕ ਦੀ ਵੀ ਫੀਸ ਹੋਵੇ। ਕਹਿੰਦੇ ਵੀ ਸਿਰਫ 60 ਦਿਨਾਂ ਦਾ ਹੀ ਅਕੋਮੋਡੇਸ਼ਨ ਹੋਣੀ ਚਾਹੀਦੀ। ਜਦੋਂ ਕੋਈ ਬਾਰਡਰ ਕ੍ਰਾਸ ਕਰਦਾ ਆ ਉਹਨਾਂ ਨੂੰ ਫੂਡ ਵਗੈਰਾ ਦਿਓ, ਜੇ ਉਹ ਲੱਗਦੇ ਆ ਵੀ ਬਿਲਕੁਲ ਉਹਨਾਂ ਦਾ ਪੋਲੀਟੀਕਲ ਅਸਾਈਲਮ ਸਹੀ ਆ ਤੇ ਫਿਰ ਉਹਨਾਂ ਨੂੰ ਐਂਟਰ ਕਰਨ ਦਿਓ, ਨਹੀਂ ਤਾਂ ਉਹਨਾਂ ਨੂੰ ਉੱਥੋਂ ਵਾਪਸ ਕਰੋ। ਸੋ ਇਹ ਜੋ ਬਿੱਲ ਆ ਇਹ ਕਹਿੰਦੇ ਵੀ ਇਹ ਬਿੱਲ ਸ਼ਾਇਦ ਡੈਸਕ ਦੇ ਉੱਤੇ ਜਾ ਸਕਦਾ ਪ੍ਰੈਜ਼ੀਡੈਂਟ ਦੇ,
ਕਿਉਂਕਿ ਇਹਦੇ 'ਚ ਕਈ ਜਿਹੜੇ ਮੁੱਦੇ ਆ ਉਹ ਰਿਪਬਲਿਕਨਸ ਲਈ ਵੀ ਸੂਟ ਕਰਦੇ ਹੈਗੇ ਆ ਵੀ ਬਾਰਡਰ ਦੇ ਉੱਤੇ ਬਿਲਕੁਲ ਟਾਈਟ ਸਿਕਿਉਰਿਟੀ ਚਾਹੀਦੀ ਹੈਗੀ ਆ ਤੇ ਡੈਮੋਕ੍ਰੇਟਸ ਦੇ ਲਈ ਵੀ ਆ ਵੀ ਬਹੁਤ ਵੱਡੀ ਗਿਣਤੀ 'ਚ ਲੋਕ ਜੋ ਆਲਰੇਡੀ ਆ ਚੁੱਕੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜੀ ਆ ਇਮੀਗ੍ਰੇਸ਼ਨ ਸਟੇਟਸ ਹੋਣਾ ਚਾਹੀਦਾ ਆ। ਇਸ ਬਿੱਲ ਦੇ ਵਿੱਚ ਇਹ ਵੀ ਗਿਆ ਵੀ ਜੋ ਲੋਕ ਇਲੀਗਲ ਬਾਰਡਰ ਕ੍ਰਾਸਿੰਗ ਕਰਦੇ ਉਹਨਾਂ ਦੇ ਲਈ ਹਾਈ ਪੈਨਲਟੀਜ਼ ਸੈਟਅਪ ਹੋਣੀਆਂ ਚਾਹੀਦੀਆਂ ਫਿਊਚਰ ਦੇ ਵਿੱਚ। ਇਹ ਬਿੱਲ ਐਮਨਿਸਟੀ ਨਹੀਂ ਹੈਗੇ, ਕਹਿੰਦੇ ਇੱਕ ਤਰ੍ਹਾਂ ਦੇ ਨਾਲ ਲਿਵਿੰਗ ਏ ਡਿਗਨੀਫਾਈਡ ਲਾਈਫ ਵਾਲਾ ਬਿੱਲ ਹੋਊਗਾ। ਸੋ ਸਰੋਤਿਆਂ ਨੂੰ ਇਹ ਦੱਸਦੀ ਜਾਈਏ ਇਮੀਗ੍ਰੇਸ਼ਨ ਦੇ ਬਿੱਲ ਬਹੁਤ ਕਾਂਗਰਸ ਦੇ ਵਿੱਚ ਸੈਨੇਟ 'ਚ ਆਉਂਦੇ ਰਹਿੰਦੇ ਆ ਪਰ ਫਾਈਨਲੀ ਪਾਸ ਨਹੀਂ ਹੁੰਦੇ। ਇੱਕ ਨਵਾਂ ਜੋ ਬਿੱਲ ਲੈ ਕੇ ਆਏ ਇਹ ਆਪਾਂ ਡਿਸਕਸ ਹੀ ਕੀਤਾ ਆ, ਇਹ ਤੁਹਾਡੇ ਨਾਲ ਸਾਂਝਾ ਕੀਤਾ ਵੀ ਜੀ ਇਹ ਜੀ ਹੈਗਾ ਆ, ਇਹ ਕਿਸੇ ਤਰ੍ਹਾਂ ਨਾਲ ਕੋਈ ਪਾਸ ਵਗੈਰਾ ਨਹੀਂ ਹਜੇ ਹੋਇਆ। ਇਹਦੇ ਤੇ ਜੋ ਅਪਡੇਟ ਹੋਊਗੀ ਉਹ ਆਉਣ ਵਾਲੇ ਦਿਨਾਂ 'ਚ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਾਂਗੇ। ਜੀ ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਉੱਧਰ ਅਗਲੀ ਜਿਹੜੀ ਗੱਲ ਕਰਦੇ ਜਾਈਏ ਕੁਛ ਬਿਜ਼ਨਸ ਤੇ ਇਕਨੋਮੀ ਨੂੰ ਲੈ ਕੇ ਵੀ ਐਪਲ ਨੇ ਅੱਜ ਮਲਟੀ ਬਿਲੀਅਨ ਡਾਲਰ ਜਿਹੜੀ ਡੀਲ ਆ ਯੂਐਸ ਦੀ ਜਿਹੜੀ ਚਿਪ ਮੇਕਰ ਬ੍ਰੌਡਕਾਮ ਕੰਪਨੀ ਆ ਉਸ ਦੇ ਨਾਲ ਅਨਾਉਂਸ ਕੀਤੀ ਆ। 5G ਦਾ ਦੌਰ ਚੱਲ ਰਿਹਾ ਹੈ। 5G ਰੇਡੀਓ ਫ੍ਰੀਕੁਐਂਸੀ ਦੇ ਜਿਹੜੇ ਕੰਪੋਨੈਂਟਸ ਆ ਉਹ ਬ੍ਰੌਡਕਾਮ ਨੂੰ ਡਿਵੈਲਪ ਕਰਨ ਦੇ ਲਈ ਆਖੇ ਗਏ ਆ ਤੇ ਮਲਟੀ ਬਿਲੀਅਨ ਡਾਲਰ ਡੀਲ ਐਗਜ਼ੈਕਟ ਅਮਾਉਂਟ ਤਾਂ ਨਹੀਂ ਉਹਨਾਂ ਨੇ ਦੱਸਿਆ ਪਰ ਉਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਦੇ ਨਾਲ ਜਿਹੜੀ ਡੀਲ ਕਰ ਰਹੇ ਹਾਂ। ਸੋ ਇਹਦਾ ਮਤਲਬ ਐਪਲ ਦੇ ਜਿਹੜੀਆਂ ਹੁਣ ਫੋਨਸ ਹੋਣਗੇ ਜਾਂ ਇਹਨਾਂ ਦੇ ਗੈਜਟਸ ਆ ਉਹਦੇ ਵਿੱਚ ਜਿਹੜੀਆਂ ਚਿਪਸ ਆ 5G ਟੈਕਨੋਲੋਜੀ ਵਾਲੀਆਂ ਉਹ ਬ੍ਰੌਡਕਾਮ ਬਣਾਊਗੀ। ਬ੍ਰੌਡਕਾਮ ਉੱਦਾਂ ਜੇ ਦੇਖਿਆ ਜਾਵੇ ਕਾਫੀ ਮਸ਼ਹੂਰ ਚਿਪ ਮੇਕਰ ਹੈਗਾ ਆ, ਖਾਸ ਕਰਕੇ ਫੋਨਸ ਦੇ ਜਦੋਂ ਚਿਪਸ ਦੀ ਗੱਲ ਆਉਂਦੀ ਆ। ਸੋ ਐਪਲ ਦੇ ਜਿਹੜੇ CEO ਟਿਮ ਕੁੱਕ ਆ ਉਹਨਾਂ ਨੇ ਰਿਲੀਜ਼ ਦੇ ਵਿੱਚ ਆਖਿਆ ਆ 2021 ਦੇ ਵਿੱਚ ਇਹਨਾਂ ਨੇ ਇੱਕ ਕਮਿਟਮੈਂਟ ਕੀਤੀ ਸੀਗੀ ਵੀ ਉਹਨਾਂ ਨੇ 430 ਬਿਲੀਅਨ ਡਾਲਰ ਯੂਐਸ ਦੀ ਇਕਨੋਮੀ ਦੇ ਵਿੱਚ ਇਨਵੈਸਟ ਕਰਨੇ ਆ ਤੇ ਕਹਿੰਦੇ ਜਿਹੜੀ ਬ੍ਰੌਡਕਾਮ ਦੀ ਡੀਲ ਆ ਇਹ ਯੂਐਸ ਚਿਪ ਮੇਕਰ ਦੇ ਨਾਲ ਉਸੇ ਹੀ ਕਮਿਟਮੈਂਟ ਦੇ ਆਧਾਰ ਦੇ ਉੱਤੇ ਕੀਤੀ ਜਾ ਰਹੀ ਹੈਗੀ ਆ। ਜੀ ਅਗਲੀ ਖਬਰ ਵੱਲ ਚਲੀਏ। ਰਾਜਕਮੀਰ ਸਿੰਘ ਜੀ, ਪਿਛਲੇ ਦਿਨਾਂ ਦੇ ਵਿੱਚ ਕੁਝ ਕੁ ਪੰਜਾਬੀ ਟਰੱਕਰਸ ਨੇ ਸਟ੍ਰਾਈਕ ਕੀਤੀ ਸੀ ਤੇ ਸਾਡੇ ਤੇ ਵੀ ਬੜਾ ਤੰਜ ਨਹੀਂ ਕੱਸਿਆ ਵੀ ਪੰਜਾਬੀ ਰੇਡੀਓ ਯੂਐਸਏ ਨੇ ਸਾਡਾ ਸਾਥ ਨਹੀਂ ਦਿੱਤਾ। ਹਾਲਾਂਕਿ ਪਿਛਲੇ ਸਮਿਆਂ ਦੇ ਵਿੱਚ ਅਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਜੇ ਕੋਈ ਕਿਸੇ ਮੀਡੀਆ ਨੇ ਸਾਥ ਦਿੱਤਾ ਪੰਜਾਬੀ ਟਰੱਕਰਸ ਦਾ ਤਾਂ ਪੰਜਾਬੀ ਰੇਡੀਓ ਯੂਐਸਏ ਸੀਗਾ। ਸੋ ਉਹਦਾ ਕਾਰਨ ਇਹ ਵੀ ਆ ਕੀ ਆ ਵੀ ਆਪਾਂ ਲਲਾ ਕਰ ਦਿੰਦੇ ਆ ਇੱਕ ਦਿਨ ਉਹ ਤੋਂ ਬਾਅਦ ਕੋਈ ਐਕਟ ਨਹੀਂ ਕਰਦੇ। ਪਿਛਲੇ ਦਿਨਾਂ 'ਚ ਓਕਲੈਂਡ 'ਚ ਵੀ ਹੋਏ ਸੀ ਪ੍ਰੋਟੈਸਟ, ਉਹ ਜਿਨ੍ਹਾਂ ਦੇ ਲਾ ਸੂਟ ਹੋ ਗਿਆ ਉਹ ਫਿਰ ਚੁੱਪ ਕਰਕੇ ਬਹਿ ਗਏ। ਬੇਕਰਸਫੀਲਡ 'ਚ ਇੱਕ ਕੰਪਨੀ ਨੇ ਸ਼ਟ ਡਾਊਨ ਕਰਤਾ ਸੀ, ਕਿੰਨੇ ਸਾਰੇ ਡਰਾਈਵਰ ਸੀ, ਸਾਨੂੰ ਵੀ ਬਹੁਤ ਕਾਲਸ ਆਈਆਂ, ਇੱਕ ਦੋ ਦਿਨ ਰੌਲਾ ਰੱਪਾ ਪਾਇਆ, ਕੁਛ ਨਹੀਂ ਕੀਤਾ ਤੇ ਉਹ ਤੋਂ ਬਾਅਦ ਚੁੱਪ। ਹੁਣ ਕੰਮ ਕਿੱਦਾਂ ਹੁੰਦਾ ਇਹ ਤੁਹਾਨੂੰ ਦੱਸਣ ਜਾ ਰਿਹਾ ਮੈਂ, ਤਾਂ ਕਰਕੇ ਫਿਰ ਤਾਂ ਕਿ ਜੇ ਕਿਸੇ ਨੇ ਗਾਹਾਂ ਨੂੰ ਸਟ੍ਰਾਈਕ ਵੀ ਕਰਨੀ ਆ ਨਾ ਉਹ ਧਿਆਨ ਰੱਖੋ ਵੀ ਭਾਈ ਉਹਨੂੰ ਐਂਡ ਤੱਕ ਕਿੱਦਾਂ ਲੈ ਕੇ ਜਾਣਾ ਆ, ਨਾ ਕਿ ਇੱਕ ਦੂਜੇ ਵੱਲ ਦੇਖ ਕੇ ਲਓ ਜੀ ਵੀ DOT ਲੱਗੀ ਹੋਆ ਤਾਂ ਹੁਣ ਸਟ੍ਰਾਈਕ ਕਰ ਲਓ। ਇੱਕ ਫਰੇਟ ਵਰਕਸ LLC ਕੰਪਨੀ ਨੇ ਪਿਛਲੇ ਦਿਨਾਂ ਦੇ ਵਿੱਚ 200 ਦੇ ਕਰੀਬ ਆਪਣੇ EMPLOYE ਜੋ ਆ ਉਹ ਕੱਢ ਦਿੱਤੇ ਸੀ ਟਰੱਕਿੰਗ ਕੰਪਨੀ ਨੇ। ਤੇ ਨਾਰਥ ਕੈਰੋਲੀਨਾ ਦੀ ਬੇਸਡ ਜੋ ਟਰੱਕਿੰਗ ਕੰਪਨੀ ਆ ਉਹਨਾਂ ਨੇ ਹੁਣ ਲਾ ਸੂਟ ਫਾਈਲ ਕੀਤਾ ਇਸ ਕੰਪਨੀ ਦੇ ਅਗੇਂਸਟ ਪਈ ਇਹ ਜੋ ਫਰੇਟ ਵਰਕਸ LLC ਕੰਪਨੀ ਆ ਇਹਨਾਂ ਨੇ ਲਾਅ ਜਿਹੜਾ ਇੱਕ ਹੁੰਦਾ ਆ ਵਰਕ ਐਡਜਸਟਮੈਂਟ ਐਂਡ ਰਿਟੇਨਿੰਗ ਨੋਟੀਫਿਕੇਸ਼ਨ ਐਕਟ ਵਾਰਨ ਐਕਟ ਆ ਉਸ ਨੂੰ ਫੋਲੋ ਨਹੀਂ ਕੀਤਾ। ਕਿਉਂਕਿ ਜੇ 100 ਤੋਂ ਵੱਧ EMPLOYE ਆ ਤੇ ਤੁਹਾਨੂੰ 60 ਦਿਨਾਂ ਦਾ ਉਹਨਾਂ ਨੂੰ ਨੋਟਿਸ ਦੇਣਾ ਪੈਣਾ ਸੀ, ਉਹਨਾਂ ਨੂੰ ਉਹਨਾਂ ਦੀ ਤਨਖਾਹ ਦੇਣੀ ਪੈਣੀ ਸੀ, ਉਹਨਾਂ ਦਾ ਕਮਿਸ਼ਨ ਦੇਣਾ ਪੈਣਾ ਸੀ, ਉਹਨਾਂ ਦੇ ਬੋਨਸ ਦੇਣੇ ਪੈਣੇ ਸੀ, ਹੌਲੀਡੇਜ਼ ਵਕੇਸ਼ਨ ਇਹ ਸਾਰਾ ਕੁਝ ਦੇਣਾ ਪੈਣਾ ਸੀ। ਸੋ ਜੋ EMPLOYEES ਨੇ ਲਾ ਸੂਟ ਫਾਈਲ ਕੀਤਾ ਉਹਨਾਂ ਦੇ ਅਟਾਰਨੀ ਜੂਲੀਅਨ H ਰਾਈਟ ਤੇ ਰੋਬਿਨਸਨ ਬਰਾਡਸ਼ਾ ਉਹਨਾਂ ਨੇ ਇਹ ਕਿਹਾ ਆ ਭਈ ਇਹ ਸਾਰਾ ਲਾ ਇਸ ਨੂੰ ਫੋਲੋ ਨਹੀਂ ਕੀਤਾ, ਇਸ ਕਰਕੇ ਸਾਡੇ ਜਿਹੜੇ ਕਲਾਇੰਟ ਆ ਉਹਨਾਂ ਨੂੰ ਇਹ ਸਾਰਾ ਕੁਝ ਦਿੱਤਾ ਜਾਵੇ। ਸੋ ਕੀ ਹੁੰਦਾ ਅਲਟੀਮੇਟਲੀ ਵੀ ਤੁਹਾਨੂੰ ਲਾ ਸੂਟ ਹੀ ਫਾਈਲ ਕਰਨਾ ਪੈਂਦਾ ਹੈਗਾ ਕੰਪਨੀ ਦੇ ਅਗੇਂਸਟ। ਇਹ ਨਹੀਂ ਹੈ ਵੀ ਅਗਲੀ ਕੰਪਨੀ ਨੇ ਵੀ ਲੇ ਆਫ ਕੀਤੇ ਤਾਂ ਚੁੱਪ ਕਰਕੇ ਆਪਣਾ ਹੋਰ ਨਾਂ ਦੇ ਉੱਤੇ ਦੂਸਰੀ ਜੋ ਆ ਕੰਪਨੀ ਸ਼ੁਰੂ ਕਰ ਲਓ। ਹਾਲਾਂਕਿ ਜੋ ਫਰੇਟ ਵਰਕਸ ਦੀ ਇੱਕ ਪ੍ਰੈਜ਼ੀਡੈਂਟ ਆ ਜੋਸ਼ੂਆ ਫਰੇਮਰ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਸਾਡੇ ਤੇ ਵਾਰਨ ਨੋਟਿਸ ਲਾਗੂ ਨਹੀਂ ਹੁੰਦਾ ਹੈਗਾ। ਉਹਨਾਂ 'ਚ 1099 ਵਾਲੇ ਵੀ EMPLOYE ਸੀ, ਸੋ ਸਾਡੇ ਬੰਦੇ ਵੀ ਉੱਥੇ ਕਈ ਵਾਰੀ ਧੋਖਾ ਖਾਂਦੇ ਹੈਗੇ ਆ। ਸੋ ਐਟਲੀਸਟ ਲਾ ਸੂਟ ਤਾਂ ਫਾਈਲ ਹੋਇਆ ਨਾ, ਜਦੋਂ ਹੁਣ ਲਾ ਸੂਟ ਫਾਈਲ ਹੋਇਆ ਮੀਡੀਆ ਦੇ ਵਿੱਚ ਖਬਰ ਆਈ ਆ
ਮੀਡੀਆ ਦੇ ਵਿੱਚ ਖਬਰ ਆਊ, ਉਹਦਾ ਕੋਰਟ ਤੇ ਵੀ ਅਸਰ ਪੈਂਦਾ ਆ। ਫਿਰ ਹੁਣ ਪਹਿਲਾਂ 2 ਜਾਣਿਆਂ ਨੇ ਜੁਆਇਨ ਕੀਤਾ ਸੀ, ਫਿਰ 18 ਵੱਧ ਤੋਂ ਵੱਧ ਜਿਹੜੇ ਆ ਗਿਣਤੀ ਉਹ ਟਰੱਕ ਡਰਾਈਵਰਸ ਦੀ ਹੋ ਰਹੀ ਆ ਵੀ ਅਸੀਂ ਇਸ ਕੰਪਨੀ ਦੇ ਜੋ ਇਹ ਲਾਸੂਟ ਫਾਈਲ ਕੀਤਾ ਉਹਨੂੰ ਜੁਆਇਨ ਕਰ ਰਹੇ ਆ। ਸੋ ਇਸ ਤਰ੍ਹਾਂ ਜੋ ਐਕਟ ਕਰਨਾ ਚਾਹੀਦਾ ਹੈਗਾ, ਜੋ ਆਪਣੇ ਜਿੰਨੇ ਵੀ ਹੁੰਦੇ ਆ ਜਿੱਥੇ ਕਿਤੇ ਧੱਕਾ ਹੁੰਦਾ ਹੈਗਾ। ਹੁਣ ਫਿਰ ਤੁਸੀਂ ਕਹਿਣਾ ਜੀ ਦੇਖੋ ਜੀ ਇਹ ਟਰੱਕਾਂ ਵਾਲੀ ਕਾਹਤੇ ਸਿਰਫ ਕਰਦੇ ਆ ਸਟ੍ਰਾਈਕ, ਹੋਰ ਨਹੀਂ ਕੋਈ ਕਰਦਾ। ਅੱਜ ਸਿਆਟਲ ਦੀ ਸਭ ਤੋਂ ਵੱਡੀ ਜੋ ਕੰਪਨੀ ਆ ਐਮਾਜ਼ਨ, 1000 EMPLOYEES ਨੇ ਵਾਕਆਊਟ ਕੀਤਾ ਹੈ। ਇਹ ਬਹੁਤ ਵੱਡਾ ਨੰਬਰ ਆ ਐਮਾਜ਼ਨ ਵਰਗੀ ਕੰਪਨੀ ਤੇ ਮੈਜੋਰਟੀ ਆਫ ਦਾ ਪੀਪਲ ਜੋ ਉੱਥੇ ਕੰਮ ਕਰਦੇ ਉਹ ਮੈਨੇਜਰਸ, ਉਹਨਾਂ ਦੇ ਸੌਫਟਵੇਅਰ ਇੰਜੀਨੀਅਰਸ ਇਸ ਫੀਲਡ 'ਚ ਆ। ਉਹਨੇ ਕਾਹਦੇ ਵਾਕਆਊਟ ਕੀਤਾ? ਉਹ ਕਹਿੰਦੇ ਭਈ ਸਾਨੂੰ ਕੰਮ ਤੇ ਆਫਿਸ ਦੇ ਵਿੱਚ ਸੱਦਿਆ ਜਾ ਰਿਹਾ ਆ ਵੀ ਅਸੀਂ ਘਰਾਂ ਤੋਂ ਕੰਮ ਕਰਨਾ ਚਾਹੁੰਦੇ ਹੈਗੇ ਆ, ਜੋ ਪਿਛਲੇ 2 ਸਾਲਾਂ ਤੋਂ ਕਰਦੇ ਆ। ਹਾਲਾਂਕਿ 27000 ਬੰਦਿਆਂ ਨੂੰ ਆਲਰੇਡੀ ਐਮਾਜ਼ਨ ਕੰਪਨੀ ਲੇ ਆਫ ਕਰ ਚੁੱਕੀ ਹੈ ਨਵੰਬਰ ਮਹੀਨੇ ਤੋਂ ਲੈ ਕੇ ਹੁਣ ਤਾਈਂ। ਸੋ ਉਹਨਾਂ ਦੀ ਹਰ ਇੱਕ ਡਿਪਾਰਟਮੈਂਟ, ਚਾਹੇ ਉਹ ਐਡਵਰਟਾਈਜ਼ਮੈਂਟ ਦੀ ਸੀ, ਹਿਊਮਨ ਰਿਸੋਰਸਿਸ ਦੀ ਸੀ, ਗੇਮਿੰਗ ਦੀ ਸੀ, ਸਟੋਰਸ ਦੀ ਸੀ, ਡਿਵਾਈਸਸ ਦੀ, ਐਮਾਜ਼ਨ ਵੈਬ ਸਰਵਿਸ, ਇਹ ਸਾਰੀਆਂ ਹੀ ਜੋ ਉਹਨਾਂ ਦੀਆਂ ਡਿਪਾਰਟਮੈਂਟ ਆ ਉਹਨਾਂ ਦੇ ਵਿੱਚੋਂ ਲੇ ਆਫ ਕੀਤੀ ਗਈ ਹੈਗੀ ਆ। ਬਿਲਕੁਲ 31 ਤਰੀਕ ਨੂੰ ਇਹਨਾਂ ਨੇ ਕਹਿੰਦੇ ਵੀ ਉੱਥੋਂ ਦਾ ਜਿਹੜਾ ਸਲੈਕ ਤੇ ਈਮੇਲਸ EMPLOYEE ਆਰਗੇਨਾਈਜ਼ਰਸ ਆਪਣੇ ਕੋਲੀਗਸ ਨੂੰ ਕਹਿ ਰਹੇ ਆ, ਮੈਸੇਜ ਜਿਹੜਾ ਘੱਲਿਆ ਆ ਵੀ 31 ਤਰੀਕ ਨੂੰ ਆਪਾਂ ਵਾਕਆਊਟ ਸਟੇਜ ਜਿਹੜਾ ਉਹ ਕਰਨਾ ਆ, ਤੇ ਇਹ ਕੰਪਨੀ ਦੀ ਐਨੂਅਲ ਸ਼ੇਅਰ ਹੋਲਡਰ ਮੀਟਿੰਗ ਤੋਂ 1 ਹਫ਼ਤਾ ਬਾਅਦ ਦੇ ਵਿੱਚ ਆ। ਉਹੀ ਜਿੱਦਾਂ ਤੁਸੀਂ ਕਿਹਾ ਵੀ ਫਰਸਟ੍ਰੇਸ਼ਨ ਆ ਲੇ ਆਫਸ ਨੂੰ ਲੈ ਕੇ, ਰਿਟਰਨ ਟੂ ਆਫਿਸ ਮੈਂਡੇਟਸ, ਤੇ ਇੱਥੋਂ ਤੱਕ ਕਿ ਕਈ ਜਣੇ ਜਿਹੜੀਆਂ ਐਮਾਜ਼ਨ ਦੀਆਂ ਕਲਾਈਮੇਟ ਕਮਿਟਮੈਂਟਸ ਆ ਉਹਨਾਂ ਨੂੰ ਲੈ ਕੇ ਵੀ ਜਿਹੜਾ ਉਹ ਦੇਖਦੇ ਆ। ਸੋ ਟੈਕ ਵਰਕਰ ਟੈਨਸ਼ਨ ਇਸ ਟਾਈਮ ਵੱਧ ਰਹੀ ਆ। ਧੜਾ ਧੜ ਜਿਹੜੇ ਲੇ ਆਫ ਦੇ ਆંકੜੇ ਆ ਉਹ ਵੱਧ ਰਹੇ ਨੇ। ਇੱਥੋਂ ਤੱਕ ਕਿ EMPLOYERS ਦੀ ਜਿਹੜੀ ਪੂਅਰ ਪਰਫਾਰਮੈਂਸ ਦੇ ਉਲਟ ਵੀ ਇਹ ਚੀਜ਼ ਜਿਹੜੇ ਟੈਕ ਵਰਕਰਸ ਆ ਉਸ ਦੇ ਉਲਟੇ ਪ੍ਰੋਟੈਸਟ ਕਰ ਰਹੇ ਆ। LA ਬੇਸ ਜਿਹੜੇ ਐਮਾਜ਼ਨ ਦਾ ਇੱਕ EMPLOYEE ਆ, ਉਸਨੇ ਗੁਪਤ ਰਹਿਣ ਦੀ ਜਿਹੜੀ ਚੀਜ਼ ਦੇ ਉੱਤੇ, ਕੰਡੀਸ਼ਨ ਦੇ ਉੱਤੇ ਇਹ ਕਿਹਾ ਆ ਵੀ ਭਾਈ ਮੋਰਾਲ ਇਸ ਟਾਈਮ ਆਲ ਟਾਈਮ ਲੋ ਆ। ਮੀਟਿੰਗ ਦੇ ਵਿੱਚ ਜਾਂ 1-on-1 ਜਿਹੜੇ ਆ ਕੋਲੀਗਸ ਦੇ ਵਿੱਚ ਕਹਿੰਦੇ ਅਨਸਰਟਨਟੀ ਆ, ਕਿਸੇ ਨੂੰ ਕੋਈ ਨਹੀਂ ਪਤਾ ਵੀ ਕੀ ਜਿਹੜਾ ਉਹ ਹੋਣ ਜਾ ਰਿਹਾ, ਕਲੈਰਿਟੀ ਕੀ ਹੈ, ਲੀਡਰਸ਼ਿਪ ਦੇ ਬਾਰੇ ਜਿਹੜਾ ਉਹ ਕੁਛ ਨਹੀਂ ਪਤਾ। ਉਧਰ ਐਮਾਜ਼ਨ ਦਾ ਜਿਹੜਾ ਫਾਊਂਡਰ ਆ ਜੈਫ ਬੇਜ਼ੋਸ ਨੇ ਆਪਣੇ ਪਿਛਲੇ ਕਈ ਸਾਲਾਂ ਦੀ ਜਿਹੜੀ ਗਰਲਫ੍ਰੈਂਡ ਆ ਉਸ ਨੂੰ ਪ੍ਰਪੋਜ਼ ਜਿਹੜਾ ਰੀਸੈਂਟਲੀ ਆਪਣੀ ਕਿੰਨੀ 100 ਫੁੱਟ ਦੀ ਜਿਹੜੀ ਯਾਚ ਆ ਉਸ ਦੇ ਉੱਤੇ ਕਰ ਦਿੱਤਾ। ਉਹ ਆਈ ਥਿੰਕ ਇੱਕ ਟਾਈਮ ਦੇ ਉੱਤੇ ਰਹੀ ਆ ਜਰਨਲਿਸਟ ਜਿਹੜੀ ਉਹ ਬੀਬੀ ਰਹੀ ਆ, ਸੈਂਚੇਜ਼ ਸ਼ਾਇਦ ਉਸ ਦਾ ਨਾਂ ਆ। ਰੀਸੈਂਟਲੀ ਕੁਝ ਸਾਲ ਪਹਿਲਾਂ ਇਸ ਦੀ ਪਹਿਲੀ ਵਾਈਫ ਸੀਗੀ, ਉਸ ਦੇ ਨਾਲ ਡਾਈਵੋਰਸ ਜਿਹੜਾ ਹੋਇਆ ਸੀ। ਸੋ ਵੱਡੀਆਂ ਵੱਡੀਆਂ ਟੈਕ ਕੰਪਨੀਆਂ ਦੇ ਵਿੱਚ ਇਸ ਟਾਈਮ ਮੋਰਾਲ ਵੈਰੀ ਲੋ ਆ, ਪਲਮਟ ਜਿਹੜਾ ਉਹ ਹੋਇਆ ਆ। ਉਹਦੇ ਵਿੱਚ ਕਈ ਕਾਰਨ ਕਈ ਜਿਹੜੇ EMPLOYEE ਇਹ ਵੀ ਦਿਖ ਰਹੇ ਆ ਵੀ ਜਿਹੜੇ ਟੌਪ ਦੇ ਬੌਸਿਸ ਹੈਗੇ ਆ ਉਹਨਾਂ ਨੂੰ ਤਾਂ ਵੱਡੇ ਵੱਡੇ ਬੋਨਸ ਮਿਲ ਰਹੇ ਆ, ਤੇ ਦੂਜੇ ਪਾਸੇ ਹਜ਼ਾਰਾਂ ਹੀ ਲੋਕਾਂ ਨੂੰ ਲੇ ਆਫ ਕੀਤਾ ਜਿਹੜਾ ਉਹ ਜਾ ਰਿਹਾ ਆ। ਸੋ ਇਹਦੇ ਕਰਕੇ ਜਿਹੜੇ ਐਮਾਜ਼ਨ ਵਾਲੇ ਵੀ 31 ਤਰੀਕ ਨੂੰ ਇਹ ਵਾਕਆਊਟ ਕਰ ਸਕਦੇ ਆ, ਵਾਕ ਆਫ ਕਰ ਸਕਦੇ ਆ। ਇਹਦਾ ਕਿੱਦਾਂ ਦਾ ਅਸਰ ਹੋਊਗਾ, ਇਸ ਨੂੰ ਰੋਕਣ ਦੇ ਲਈ ਐਮਾਜ਼ਨ ਕੀ ਕਰੂਗੀ, ਇਹ ਜ਼ਰੂਰ ਜਿਹੜੀ ਆ ਦੇਖਣ ਵਾਲੀ ਗੱਲ ਰਹੇਗੀ। ਜੀ ਬਿਲਕੁਲ, ਇਹਦੇ ਵਿੱਚ ਉਹਨਾਂ ਨੇ ਰੀਜ਼ਨ ਵੀ ਦੱਸਿਆ ਵੀ ਸਾਡੇ ਵਾਕਆਊਟ ਦੇ ਕੀ ਆ, ਕਲਾਈਮੇਟ ਚੇਂਜ ਨੂੰ ਲੈ ਕੇ ਵੀ ਇਫੈਕਟ ਕਰ ਰਿਹਾ ਹੈਗਾ, ਤੇ ਸਿਹਤ ਨੂੰ ਲੈ ਕੇ ਵੀ ਹਜੇ ਵੀ ਕਰੋਨਾ ਦਾ ਜਿਹੜਾ ਨਹੀਂ ਖਤਮ ਹੋਇਆ, ਕਿੱਥੇ ਕੰਮ ਕਰਨਾ ਹੈ ਕਿੱਥੇ ਨਹੀਂ ਹੈਗਾ। ਸੋ ਇਦਾਂ ਦੇ ਜੋ ਇਸ਼ੂਜ਼ ਬਣਾਏ ਆ, ਈਵਨ ਦੋ ਕਈਆਂ ਨੇ ਨਾਮ ਆਪਣੇ ਡਿਸਕਲੋਜ਼ ਨਹੀਂ ਕੀਤੇ, ਪਰ 1000 ਤੋਂ ਵੱਧ ਬੰਦਾ ਜੋ ਲਿਆ ਉਹ ਇਸ ਜੋ ਪ੍ਰੋਟੈਸਟ ਹੋ ਰਿਹਾ ਉਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਹੈਗੇ ਜੀ। ਤੇ ਹਰਜੋਤ ਸਿੰਘ ਜੀ, ਅੱਜ ਆਪਾਂ ਥੋੜੀ ਜਿਹੜੀ ਗੱਲਬਾਤ ਆ ਉਹ ਇੰਸ਼ੋਰੈਂਸ ਨੂੰ ਲੈ ਕੇ ਜਿਹੜੀ ਉਹ ਸ਼ੇਅਰ ਕਰਦੇ ਹੁੰਦੇ ਆ। ਸੋ ਜ਼ਰੂਰ ਆਪਣੇ ਜਿਹੜੇ ਸਰੋਤਿਆਂ ਦੇ ਨਾਲ ਅੱਜ ਇੰਸ਼ੋਰੈਂਸ ਨੂੰ ਲੈ ਕੇ ਗੱਲਬਾਤ ਕਰੋ। ਲਾਸਟ ਟਾਈਮ ਆਪਾਂ ਰਹਿ ਗਏ ਸੀਗੇ, ਸੋ ਤੁਸੀਂ ਆਈ ਥਿੰਕ ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਉਸ ਨੂੰ ਲੈ ਕੇ ਜਿਹੜੀ ਚਰਚਾ ਜਿਹੜੀ ਅੱਜ ਕਰਨੀ ਸੀ। ਨਹੀਂ, ਅੱਜ ਕਰਾਂਗੇ ਆਪਾਂ ਰਾਜਕਨਵੀਰ ਸਿੰਘ ਜੀ ਹੈਲਥ ਇੰਸ਼ੋਰੈਂਸ ਦੇ ਉੱਤੇ। ਠੀਕ ਹੈ ਜੀ। ਸੋ ਕਿਉਂਕਿ ਜੋ ਕੈਲੀਫੋਰਨੀਆ ਦੇ ਵਿੱਚ ਕਵਰਡ ਕੈਲੀਫੋਰਨੀਆ ਜਾਂ ਹੈਲਥ ਇੰਸ਼ੋਰੈਂਸ ਆ, ਉਹਨੂੰ ਅਪਲਾਈ ਕਰਨ ਦੀ ਲਾਸਟ ਡੇਟ ਮਈ 31 ਆ। ਸੋ ਅਗਲੀ 31 ਨੂੰ ਫਿਰ ਸਾਡਾ ਟਿਊਜ਼ਡੇ ਹੋਊਗਾ, ਤੇ ਨਹੀਂ ਟਿਊਜ਼ਡੇ ਲੰਘ ਜਾਣਾ ਟਾਈਮ, ਤੇ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਸੋ ਇਕੱਲਾ ਇੱਕ ਫਰੰਟ ਤੋਂ ਨਹੀਂ, ਕਈਆਂ ਤੋਂ ਜੀ। ਸੋ ਆਪਾਂ ਦੱਸਦੇ ਇਹ ਖਾਲਸਾ ਇੰਸ਼ੋਰੈਂਸ ਏਜੰਸੀ 1992 ਤੋਂ ਬਿਜ਼ਨਸ ਦੇ ਵਿੱਚ ਆ, ਤੇ ਸਾਡਾ ਲਾਇਸੈਂਸ ਨੰਬਰ 0F89805 ਹੈਗਾ ਆ।
ਤੇ ਅੱਜ ਆਪਾਂ ਕਵਰਡ ਕੈਲੀਫੋਰਨੀਆ ਤੇ ਓਵਰਆਲ ਹੈਲਥ ਇੰਸ਼ੋਰੈਂਸ ਦੇ ਬਾਰੇ ਗੱਲਬਾਤ ਕਰਾਂਗੇ। ਪਹਿਲਾਂ ਤਾਂ ਡੈਬਟ ਸੀਲਿੰਗ ਦੇ ਨਾਲ ਜੇ ਗੱਲਬਾਤ ਕਰਦੇ ਜਾਈਏ, ਕਹਿੰਦੇ 6 ਲੱਖ ਅਮਰੀਕਨਸ ਜੋ ਹੈਲਥ ਇੰਸ਼ੋਰੈਂਸ ਆ ਉਹ ਲੂਜ਼ ਕਰ ਜਾਓਗੇ ਜੇ ਡੈਬਟ ਸੀਲਿੰਗ ਵਾਲਾ ਬਿੱਲ ਪਾਸ ਨਾ ਹੋਇਆ। ਜਿਨ੍ਹਾਂ ਨੂੰ ਟੈਂਪਰੇਰੀ ਅਸਿਸਟੈਂਸ ਫॉर ਨੀਡੀ ਫੈਮਿਲੀ ਸਨੈਪ ਪ੍ਰੋਗਰਾਮ ਮਿਲਦਾ ਹੈਗਾ, ਉਹਦੇ ਅੰਡਰ ਜੋ ਹੈਲਥ ਇੰਸ਼ੋਰੈਂਸ ਹੁੰਦੀ ਆ। ਦੂਸਰਾ ਇਸ਼ੂ ਇਹ ਆ ਵੀ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਫ੍ਰੀ ਮੈਡੀਕਲ ਮਿਲਿਆ ਆ, ਲੋ ਇਨਕਮ ਬੇਸ ਦੇ ਉੱਤੇ ਹੁੰਦਾ ਆ। ਤੇ ਪਿਛਲੇ 2 ਸਾਲਾਂ 'ਚ ਜਦੋਂ ਤੋਂ ਹੀ ਕਰੋਨਾ ਚੱਲਦੀ ਸੀ, ਉਹਦੇ ਵਿੱਚ ਉਹਨਾਂ ਨੇ ਜੋ ਇਨਕਮ ਜਾਂ ਇਮੀਗ੍ਰੇਸ਼ਨ ਸਟੇਟਸ ਬਹੁਤ ਸਾਰਿਆਂ ਦਾ ਅਪਡੇਟ ਕਰਨ ਦੇ ਲਈ ਉਹ ਤੁਹਾਤੋਂ ਨਹੀਂ ਮੰਗਿਆ, ਕਿਉਂਕਿ ਉਹਨਾਂ ਨੇ ਕਿਹਾ ਵੀ 2 ਸਾਲ ਵੇਟ ਕਰ ਲੈਂਦੇ ਆ। ਹੁਣ ਉਹ ਲੋਕਾਂ ਨੂੰ ਚਿੱਠੀਆਂ ਪਾਣੀਆਂ ਉਹਨੀ ਸ਼ੁਰੂ ਕਰ ਦਿੱਤੀਆਂ ਹੈਗੀਆਂ ਤੇ ਭਈ ਤੁਸੀਂ ਆਪਣਾ ਜੋ ਇਨਕਮ ਅਪਡੇਟ ਕਰੋ। ਅਨਫੋਰਚੂਨੇਟ ਪਾਰਟ ਇਹ ਆ ਵੀ ਮੈਂ ਬਾਰ-ਬਾਰ ਹਮੇਸ਼ਾ ਕਹਿੰਦਾ ਰਹਿੰਦਾ, ਕਈ ਔਖੇ ਵੀ ਹੁੰਦੇ ਆ, ਆਪਾਂ ਪੰਜਾਬੀ ਚਿੱਠੀਆਂ ਨਹੀਂ ਖੋਲਦੇ, ਜੇ ਖੋਲਦੇ ਆ ਉਹਨੂੰ ਪੜ੍ਹਦੇ ਨਹੀਂ ਤੇ ਚੱਕ ਕੇ ਸਿੱਧੀ ਗਰਬੇ ਸਿੱਟ ਦਿੰਦੇ ਆ। ਲੈਟਰ ਜ਼ਰੂਰ ਖੋਲਿਆ ਕਰੋ, ਕਿਉਂਕਿ ਐਵਰੀ ਡੇ ਮੇਰੇ ਆਫਿਸ ਦੇ, ਹਾਲਾਂਕਿ ਚਲੋ ਆਪਣੇ ਆਫਿਸ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਹੈਲਥ ਇੰਸ਼ੋਰੈਂਸ ਹੈਗੀ ਆ, ਥਾਊਜ਼ੈਂਡਸ ਆਫ ਲੋਕਾਂ ਦੀ। ਜੀ ਐਵਰੀ ਡੇ 2 ਤੋਂ 3 ਕਾਲਾਂ ਆਉਂਦੀਆਂ, ਭਾਜੀ ਮੈਂ ਦਵਾਈ ਚੱਕਣ ਗਿਆ ਸੀ, ਇੰਸ਼ੋਰੈਂਸ ਨਹੀਂ ਕੰਮ ਕਰਦੀ, ਮੈਂ ਹਸਪਤਾਲ 'ਚ ਐਡਮਿਟ ਹੋ ਗਿਆ, ਮੇਰੀ ਇੰਸ਼ੋਰੈਂਸ ਨਹੀਂ ਕੰਮ ਕਰਦੀ। ਸੋ ਪ੍ਰੋਬਲਮ ਕੀ ਹੁੰਦੀ ਆ ਵੀ ਆਪਾਂ ਚਿੱਠੀ ਨਹੀਂ ਖੋਲਦੇ, ਚਿੱਠੀ ਦੇਖਦੇ ਨਹੀਂ। ਜਦੋਂ ਵੀ ਲੈਟਰ ਆਉਂਦੀ ਆ, ਕੱਲੀ ਹੈਲਥ ਇੰਸ਼ੋਰੈਂਸ ਨਹੀਂ, ਕੋਈ ਵੀ ਲੈਟਰ ਆਉਂਦੀ ਖੋਲ ਲਓ, ਉਹਨੂੰ ਖੋਲ ਕੇ ਪੜ੍ਹੋ ਵੀ ਕੀ ਲਿਖਿਆ ਹੈ ਉਹਦੇ 'ਚ। ਨਹੀਂ ਪੜ੍ਹ ਹੁੰਦਾ, ਕੋਈ ਆਪਣੇ ਨਿਆਣੇ ਨੂੰ ਦਿਖਾ ਲਓ, ਗੁਆਂਢੀ ਨੂੰ ਦਿਖਾ ਲਓ, ਕਿਸੇ ਨੂੰ। ਇਹ ਥੋੜ੍ਹਾ ਵੀ ਚਿੱਠੀ ਜੇ ਤੁਹਾਨੂੰ ਆਈ ਆ ਕੋਈ ਗਰਬੇ 'ਚ ਚੱਕ ਕੇ ਉਹਨੂੰ ਗਰਬੇ ਸਿੱਟ ਦਿਓ। ਸੋ ਦੇਖਦੇ ਨਹੀਂ। ਤੇ ਹੈਲਥ ਇੰਸ਼ੋਰੈਂਸ ਦਾ ਸਭ ਤੋਂ ਬੈਡ ਪਾਰਟ ਇਹ ਹੈ ਵੀ ਜੇ ਤੁਹਾਡੀ ਹੈਲਥ ਇੰਸ਼ੋਰੈਂਸ ਕੈਂਸਲ ਆ ਤੇ ਅੱਜ ਕਾਲ ਕਰੋਗੇ, ਅੱਜ ਨਹੀਂ ਸਟਾਰਟ ਹੋਣੀ, ਉਹ 30 ਡੇਜ਼ ਬਾਅਦ ਸਟਾਰਟ ਹੁੰਦੀ ਆ, ਹਨਾ। ਪਹਿਲੀ ਨੂੰ ਹੋਊਗੀ ਜਾਂ 15 ਨੂੰ ਹੋਊਗੀ, ਠੀਕ ਹੈ ਕਿ ਨਹੀਂ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਇੱਕ ਤਾਂ ਜਿਹੜੇ ਮੈਡੀਕਲ ਦੇ ਉੱਤੇ ਹੈਗੇ ਆ, ਉਹਨਾਂ ਨੂੰ ਆਲਰੇਡੀ ਚਿੱਠੀਆਂ ਆਣੀਆਂ ਸ਼ੁਰੂ ਹੋ ਗਈਆਂ ਵੀ ਤੁਹਾਡੀ ਰੀਡਿਟਰਮੀਨੇਸ਼ਨ ਕਰਨੀ ਆ ਅਸੀਂ। ਰੀਡਿਟਰਮੀਨੇਸ਼ਨ ਦਾ ਮਤਲਬ ਇਹ ਆ ਵੀ ਉਹ ਤੁਹਾਡੀ ਅਪਡੇਟਡ ਇਨਕਮ ਮੰਗਣਗੇ, ਤੁਹਾਡੇ ਪੇ ਸਟੱਬ, ਤੁਹਾਡੇ W2, ਤੁਹਾਡੇ ਲਾਸਟ ਈਅਰ ਦੇ ਟੈਕਸ ਰਿਟਰਨ, ਬੈਂਕ ਸਟੇਟਮੈਂਟ ਵੀ ਬੈਂਕ 'ਚ ਕਿੰਨੇ ਪੈਸੇ ਆ। ਤੇ ਜੇ ਤੁਸੀਂ ਜਵਾਬ ਨਹੀਂ ਦਿੰਦੇ, ਚੱਕ ਕੇ ਸਿੱਟ ਦਿੰਦੇ ਆ, ਤੇ ਉਹ ਅਲਟੀਮੇਟਲੀ ਕੈਂਸਲ ਹੋ ਜਾਣੀ ਆ। ਸੋ ਇਹ ਧਿਆਨ ਰੱਖੋ। ਦੂਸਰਾ ਇਹ ਆ ਵੀ ਈਵਨ ਕਈਆਂ ਨੇ ਹੈਲਥ ਇੰਸ਼ੋਰੈਂਸ ਜਿਨ੍ਹਾਂ ਨੇ ਲਈ ਹੋਈ ਆ, ਕਵਰਡ ਕੈਲੀਫੋਰਨੀਆ ਜਾਂ ਰੈਗੂਲਰ ਇੰਸ਼ੋਰੈਂਸ ਵੀ, ਤੇ ਉਹਦੇ 'ਚ ਕੀ ਆ ਵੀ ਕਵਰਡ ਕੈਲੀਫੋਰਨੀਆ ਤੁਹਾਨੂੰ ਸਬਸਿਡੀ ਮਿਲਦੀ ਆ। ਸਬਸਿਡੀ ਉਹਨੂੰ ਹੀ ਮਿਲਦੀ ਆ ਜਿਹੜਾ ਲੀਗਲ ਹੈਗਾ USA ਦੇ ਵਿੱਚ, ਤੁਹਾਡੇ ਕੋਲ ਵਰਕ ਪਰਮਿਟ ਆ, ਗ੍ਰੀਨ ਕਾਰਡ ਆ, ਸਿਟੀਜ਼ਨ ਆ। ਤੇ ਜਦੋਂ ਉਹ ਸਬਸਿਡੀ ਮਿਲਦੀ ਆ ਤੇ ਉਹ ਹੁਣ ਚੈੱਕ ਕਰਦੇ ਹਰ ਸਾਲ ਵੀ ਭਾਈ ਆਪਣੀ ਤੁਸੀਂ ਅਪਡੇਟ ਕਰੋ ਇਨਕਮ, ਤੁਹਾਡੀ ਇਨਕਮ ਵੱਧ ਗਈ ਆ, ਕਿੰਨੀ ਆ, ਤੁਹਾਡਾ ਇਮੀਗ੍ਰੇਸ਼ਨ ਸਟੇਟਸ ਚੇਂਜ ਹੋ ਗਿਆ, ਕਿਉਂਕਿ ਹਰ ਇੱਕ ਦਾ ਚੇਂਜ ਹੋ ਜਾਂਦਾ ਅਨਲੈਸ ਤੁਸੀਂ ਸਿਟੀਜ਼ਨ ਆ। ਬੰਦੇ ਕੋਲ ਵਰਕ ਪਰਮਿਟ ਹੁੰਦਾ, ਉਹ ਵਰਕ ਪਰਮਿਟ ਹਰ ਸਾਲ ਐਕਸਪਾਇਰ ਹੋ ਜਾਂਦਾ। ਗ੍ਰੀਨ ਕਾਰਡ ਆ, ਉਹ ਸਾਲ ਦਾ, ਕਿਸੇ ਕੋਲ 10 ਸਾਲ ਦਾ ਐਕਸਪਾਇਰ ਹੋ ਜਾਂਦਾ। ਉਹ ਜਦੋਂ ਤੁਸੀਂ ਅਪਡੇਟ ਨਹੀਂ ਕੀਤਾ, ਉਹ ਤੁਹਾਨੂੰ ਦਿੰਦੇ ਆ। ਸਾਡੇ ਆਫਿਸ ਵੀ ਕਈ ਵਾਰੀ ਪਾਉਂਦੇ, ਅਸੀਂ ਯੂਜ਼ਲੀ ਕਾਲ ਕਰ ਲਈਦੀ ਵੀ ਭਾਈ ਅਪਡੇਟ ਕਰੋ। ਪਰ ਜੇ ਮਿਸ ਹੋ ਜਾਂਦਾ, ਤੁਹਾਡੇ ਘਰ ਲੈਟਰ ਆਉਂਦੀ ਆ ਤੇ ਉਹਨੂੰ ਚੈੱਕ ਕਰੋ। ਤੇ ਜਦੋਂ ਤੁਸੀਂ ਚੈੱਕ ਨਹੀਂ ਕਰਦੇ ਤੇ ਉਹ 1-2 ਚਿੱਠੀਆਂ ਪਾਉਂਦੇ, ਮੁੜ ਕੇ ਵੀ ਤੁਹਾਡੀ ਉਹ ਕੈਂਸਲ ਹੋ ਜਾਂਦੀ ਆ। ਤੇ ਫਿਰ ਕਿਉਂਕਿ ਪ੍ਰੋਬਲਮ ਆ ਵੀ ਆਪਾਂ ਹੈਲਥ ਇੰਸ਼ੋਰੈਂਸ ਇਹ ਆ ਵੀ ਡਾਕਟਰ ਤੇ ਜਾਣਾ, ਚੈੱਕ ਉਸ ਵੇਲੇ ਕਰਨੀ ਆ, ਹੈਗੀ ਕਿ ਨਹੀਂ ਹੈਗੀ, ਜੇ ਹੈਗੀ ਕਿ ਨਹੀਂ। ਸੋ ਇੱਕ ਤਾਂ ਇਹ ਆ ਵੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਪੰਜਾਬੀ ਰੇਡੀਓ USA ਤੇ, ਪਲੀਜ਼ ਕੋਈ ਵੀ ਤੁਹਾਨੂੰ ਜਿਹੜੀ ਲੈਟਰ ਆਉਂਦੀ ਆ, ਚਾਹੇ ਉਹ ਤੁਹਾਡੀ ਕਾਉਂਟੀ ਦੀ ਮੈਡੀਕਲ ਦੀ ਆ, ਚਾਹੇ ਉਹ ਕਵਰਡ ਕੈਲੀਫੋਰਨੀਆ ਤੋਂ ਆ, ਚਾਹੇ ਤੁਹਾਡੀ ਇੰਸ਼ੋਰੈਂਸ ਕੰਪਨੀ ਤੋਂ ਆ। ਕਈ ਵਾਰੀ ਕੀ ਹੁੰਦਾ ਵੀ ਬਿੱਲ ਨਹੀਂ, ਮੇਰਾ ਤਾਂ ਜੀ ਆਟੋਮੈਟਿਕ ਚੱਲਦਾ ਆ। ਮੈਂ ਕਿਹਾ ਤੁਸੀਂ ਚੈੱਕ ਕੀਤਾ ਤੁਹਾਡੇ ਪੈਸੇ ਨਿਕਲ ਵੀ ਰਹੇ ਕਿ ਨਹੀਂ? ਉਹ ਤਾਂ ਨਹੀਂ ਜੀ ਚੈੱਕ ਕੀਤਾ। ਲਾਸਟ ਟਾਈਮ ਕਦੋਂ ਨਿਕਲੇ ਸੀ? ਉਹ ਜੀ ਲਾਸਟ ਟਾਈਮ ਨਿਕਲੇ ਸੀ ਨਵੰਬਰ ਮਹੀਨੇ 'ਚ। ਹੁਣ ਆਹ ਕਿਹੜਾ ਮਹੀਨਾ ਚੱਲਦਾ? ਮਈ ਮਹੀਨਾ। ਹੁਣ ਤੁਸੀਂ ਫਿਰ ਇੰਸ਼ੋਰੈਂਸ ਕੈਂਸਲ ਹੀ ਹੋਣੀ ਆ ਨਾ। ਸੋ ਤੁਹਾਡਾ ਜੇ ਆਟੋਮੈਟਿਕ ਵੀ ਲਾਇਆ ਆ ਤੇ ਐਵਰੀ ਮੰਥ ਤੁਹਾਨੂੰ ਬਿੱਲ ਆਉਂਦਾ ਆ ਤੁਹਾਡੇ ਕ੍ਰੈਡਿਟ ਕਾਰਡ ਤੇ, ਤੁਸੀਂ ਚੈੱਕ ਕਰੋ ਵੀ ਮੇਰੀ ਆਹ ਪੇਮੈਂਟ ਜਾ ਰਹੀ ਹੈ ਜਾਂ ਨਹੀਂ ਜਾ ਰਹੀ। ਕਈ ਵਾਰੀ ਕੀ ਹੁੰਦਾ, ਕ੍ਰੈਡਿਟ ਕਾਰਡ 4 ਸਾਲਾਂ ਬਾਅਦ ਤੁਹਾਡਾ ਐਕਸਪਾਇਰ ਹੋ ਜਾਂਦਾ ਤੇ ਤੁਸੀਂ ਅਪਡੇਟ ਕਰਨ ਨੂੰ ਭੁੱਲ ਜਾਂਦੇ ਆ ਤੁਹਾਡਾ ਕ੍ਰੈਡਿਟ ਕਾਰਡ ਐਕਸਪਾਇਰੇਸ਼ਨ ਡੇਟ ਜਾਂ ਨੰਬਰ। ਆਪਣੇ ਵੱਲੋਂ ਤੁਸੀਂ ਸੋਚਦੇ ਹੋ ਮੇਰੀ ਆਟੋਮੈਟਿਕ ਪੇਮੈਂਟ ਜਾ ਰਹੀ ਹੈਗੀ ਆ, ਚਿੱਠੀ ਤੁਸੀਂ ਖੋਲਦੇ ਨਹੀਂ ਹੈਗੇ ਵੀ ਨਹੀਂ ਮੇਰੀ ਤਾਂ ਪੇਮੈਂਟ ਜਾ ਰਹੀ, ਲੈਟਰ ਨੂੰ ਕੀ ਕਰਨਾ, ਇੱਥੇ ਲੈਟਰ ਆਈ ਜਾਂਦੀਆਂ। ਸੋ ਇਹ ਸਾਰੇ ਧਿਆਨ। ਇੱਕ ਤਾਂ ਸੋ ਅੱਜ ਜੋ ਸਪੈਸ਼ਲ ਆ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਤੁਹਾਡੇ ਕੋਲ ਚਾਹੇ ਦੋਸਤ, ਮਿੱਤਰ, ਰਿਸ਼ਤੇਦਾਰ ਕੋਈ ਵੀ ਆ, ਹਰ ਇੱਕ ਦੇ ਨਾਲ ਗੱਲ ਕਰੋ ਵੀ ਭਾਈ ਆਪਣਾ ਮੇਕ ਸ਼ੋਰ ਕਰੋ, ਆਪਣਾ ਕਾਰਡ ਕੱਢ ਕੇ, ਜੇ ਕਾਉਂਟੀ ਦਾ, ਕਾਉਂਟੀ ਨੂੰ ਕਾਲ ਕਰਕੇ ਕਨਫਰਮ ਕਰ ਲਓ ਵੀ ਮੇਰੀ ਜੋ ਇੰਸ਼ੋਰੈਂਸ ਆ ਕਾਉਂਟੀ ਦੀ ਫ੍ਰੀ ਮੈਡੀਕਲ ਵਾਲੀ, ਉਹ ਅਪਡੇਟ ਹੈ ਕਿ ਨਹੀਂ। ਇੱਦਾਂ ਹੀ ਮੈਡੀਕੇਅਰ ਵਾਲੇ ਆ, ਪਾਰਟ A, ਪਾਰਟ B, ਸਾਰਾ ਕੁਝ ਸਹੀ ਹੈ ਕਿ ਨਹੀਂ। ਇੱਦਾਂ ਹੀ ਕਵਰਡ ਕੈਲੀਫੋਰਨੀਆ ਵਾਲੇ,
ਜਿਹੜੀ ਵੀ ਕੰਪਨੀ ਨਾਲ ਤੁਹਾਡੀ ਇੰਸ਼ੋਰੈਂਸ ਆ, ਚਾਹੇ ਉਹ ਬਲੂ ਕ੍ਰਾਸ, ਬਲੂ ਸ਼ੀਲਡ, ਕਾਈਜ਼ਰ, ਹੈਲਥਨੈਟ, ਓਸਕਾਰ, ਜਿੰਨੀਆਂ ਵੀ ਕੰਪਨੀਆਂ ਹੈਗੀਆਂ ਉਹਨਾਂ ਨਾਲ ਹੈਗੀ, ਜਿਹੜਾ ਵੀ ਕਾਰਡ ਆ ਕਾਲ ਕਰਕੇ ਕਨਫਰਮ ਕਰ ਲਓ। ਕੋਈ ਐਡਾ ਟਾਈਮ ਨਹੀਂ ਲੱਗਦਾ, 5 ਮਿੰਟ ਹੀ ਲੱਗਦੇ ਆ, ਵੀ ਸਾਰਾ ਕੁਝ ਓਕੇ ਆ। ਤੇ ਕਈ ਵਾਰੀ ਕੀ ਹੁੰਦਾ ਵੀ ਸਾਡੇ ਆਫਿਸ ਜਦੋਂ ਤੁਸੀਂ ਕਾਲ ਕਰੋਗੇ ਸਾਨੂੰ ਨਹੀਂ ਪਤਾ ਲੱਗਦਾ ਹੈਗਾ, ਕਿਉਂਕਿ ਵੀ ਤੁਸੀਂ ਪੇਮੈਂਟ ਦਿੱਤੀ ਆ ਜਾਂ ਨਹੀਂ ਦਿੱਤੀ, ਹਨਾ। ਸੋ ਮੇਕ ਸ਼ੋਰ ਕਰ ਲਓ, ਕਿਉਂਕਿ ਮਈ 31 ਲਾਸਟ ਡੇਟ ਆ ਹੁਣ ਹੈਲਥ ਇੰਸ਼ੋਰੈਂਸ ਅਪਲਾਈ ਕਰਨ ਦੀ। ਯੂਜ਼ਲੀ ਜਨਵਰੀ 31 ਹੁੰਦੀ ਆ, ਜਨਵਰੀ 31 ਤੋਂ ਬਾਅਦ ਤੁਸੀਂ ਹੈਲਥ ਇੰਸ਼ੋਰੈਂਸ ਨਹੀਂ ਲੈ ਸਕਦੇ। ਇਹ ਨਹੀਂ ਆ ਵੀ ਜਦ ਮਰਜ਼ੀ ਤੁਸੀਂ ਲੈ ਲਓ, ਹਾਂ ਕੁਝ ਐਕਸੈਪਸ਼ਨਸ ਹੁੰਦੀਆਂ, ਉਹ ਮੈਂ ਤੁਹਾਡੇ ਨਾਲ ਡਿਸਕਸ ਕਰੂੰਗਾ। ਸੋ ਜੇ ਤੁਸੀਂ ਕੈਂਸਲ ਹੋ ਗਈ ਆ, ਪੇਮੈਂਟ ਨਹੀਂ ਗਈ, ਹਜੇ ਵੀ ਤੁਹਾਡੇ ਕੋਲ ਟਾਈਮ ਆ, ਮਈ 31 ਤੱਕ ਤੁਸੀਂ ਹੈਲਥ ਇੰਸ਼ੋਰੈਂਸ ਕਰਵਾ ਸਕਦੇ ਹੋ। ਤੇ ਤੁਸੀਂ ਸਾਡੇ ਆਫਿਸ ਕਾਲ ਕਰ ਲਿਓ 408 272 2500 ਤੇ 408 2722500। ਸਵੇਰ ਦੇ 9 ਵਜੇ ਤੋਂ ਸ਼ਾਮ ਦੇ 7 ਵਜੇ ਤਾਈਂ ਤੁਸੀਂ ਕਾਲ ਕਰ ਸਕਦੇ ਆ। ਤੇ ਰਾਈਟ ਵੇ ਜੇ ਨਹੀਂ ਵੀ ਜਵਾਬ ਮਿਲਦਾ, ਤੁਹਾਨੂੰ ਸੇਮ ਡੇ ਜਵਾਬ ਜ਼ਰੂਰ ਆਪਾਂ ਦੇ ਦਾਂਗੇ ਵੀ ਏਦਾਂ ਦਾ ਕਰ ਲਓ, ਆਹ ਹੋ ਸਕਦਾ ਹੈਗਾ ਆ। ਤੇ ਦੂਸਰੇ ਨੰਬਰ ਤੇ ਜੇ ਤੁਹਾਡਾ ਕਿਸੇ ਤਰ੍ਹਾਂ ਕੈਂਸਲ ਹੋ ਗਈ ਹੈਗੀ ਆ, ਤਾਂ ਵੀ ਮੇਕ ਸ਼ੋਰ ਕਰੋ ਵੀ ਕਿਹੜਾ ਡਾਕੂਮੈਂਟ ਮਿਸਿੰਗ ਆ। ਫਿਰ ਤੁਸੀਂ ਕਾਲ ਕਰ ਸਕਦੇ ਸਾਡੇ ਆਫਿਸ, ਅਸੀਂ ਦੇਖ ਸਕਦੇ ਹਾਂ ਵੀ ਪੇਮੈਂਟ ਮਿਸਿੰਗ ਆ, ਜਾਂ ਤੁਸੀਂ ਇਮੀਗ੍ਰੇਸ਼ਨ ਦਾ ਸਟੇਟਸ ਨਹੀਂ ਅਪਡੇਟ ਕੀਤਾ, ਜਾਂ ਤੁਸੀਂ ਆਪਣੀ ਇਨਕਮ ਨਹੀਂ ਅਪਡੇਟ ਕੀਤੀ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਇਹ ਬਹੁਤ ਜ਼ਰੂਰੀ ਹੈਗੀਆਂ ਅਪਡੇਟ ਕਰਨ ਦੀ। ਸੋ 31 ਮਈ ਤੋਂ ਬਾਅਦ ਇੰਸ਼ੋਰੈਂਸ ਨਹੀਂ ਹੋਣੀ ਹੈਗੀ ਹੈਲਥ ਇੰਸ਼ੋਰੈਂਸ ਦੀ। ਫੇਰ ਜਾ ਕੇ ਅਕਤੂਬਰ ਨਵੰਬਰ ਹੋਗੀ, ਇਫੈਕਟਿਵ ਹੋਗੀ ਜਨਵਰੀ। ਸੋ ਇਹ ਸਾਰੇ ਜਣੇ ਮੇਕ ਸ਼ੋਰ ਕਰ ਲਓ। ਇਹ ਵੀ ਹੁਣ 31 ਮਈ ਤੱਕ ਤਾਂ ਕੀਤਾ ਗਿਆ ਸੀ ਕਿਉਂਕਿ ਕੈਲੀਫੋਰਨੀਆ ਦੇ ਵਿੱਚ ਵੈਦਰ ਨੂੰ ਲੈ ਕੇ ਬਹੁਤ ਸਾਰਾ ਮੀਂਹ ਪਿਆ, ਫਲੱਡ ਆਏ, ਉਹਦੇ ਕਰਕੇ ਜੋ ਇਹ ਐਮਰਜੈਂਸੀ ਡਿਕਲੇਅਰ ਕੀਤੀ ਗਈ ਸੀ ਕਾਉਂਟੀਜ਼ ਦੇ ਵਿੱਚ। ਮੈਜੋਰਟੀ ਆਫ ਦਾ ਕਾਉਂਟੀਜ਼ ਜੋ ਕੈਲੀਫੋਰਨੀਆ ਦੀਆਂ ਹੈਗੀਆਂ 45-46 ਕਾਉਂਟੀਜ਼ ਦੇ ਵਿੱਚ ਕੀਤੀ ਗਈ ਸੀ, ਤੇ ਤਾਂ ਕਰਕੇ ਇਹ ਡੇਟ ਵਧਾਈ ਗਈ ਸੀ ਵੀ ਚਲੋ ਜੋ ਮਿਸ ਕਰ ਗਏ ਆ ਤੇ ਉਹ ਕਰਵਾ ਸਕਦੇ ਹੈਗੇ ਆ। ਸੋ ਇੱਕ ਤਾਂ ਇਹ ਨੋਟ ਕਰ ਲਓ। ਹੁਣ ਆਓ ਜੋ ਐਕਸੈਪਸ਼ਨਸ ਹੈਗੀਆਂ। ਐਕਸੈਪਸ਼ਨ ਮਈ 31 ਤੋਂ ਬਾਅਦ ਇਹ ਆ ਵੀ ਜੇ ਤੁਸੀਂ ਕੈਲੀਫੋਰਨੀਆ 'ਚ ਨਵੇਂ ਮੂਵ ਹੋਏ ਆ, ਤੁਸੀਂ ਇੰਡੀਆ ਤੋਂ ਆਏ ਆ, ਹੋਰ ਕਿਸੇ ਮੁਲਕ ਤੋਂ ਆਏ ਆ, ਨਵੀਂ ਇਮੀਗ੍ਰੇਸ਼ਨ ਆ ਤੁਹਾਡੀ, ਫਿਰ ਤੁਸੀਂ 30 ਦਿਨਾਂ ਦੇ ਵਿੱਚ ਇੰਸ਼ੋਰੈਂਸ ਕਰਾ ਸਕਦੇ। ਜੇ ਤੁਸੀਂ ਕਿਸੇ ਹੋਰ ਸਟੇਟ ਤੋਂ ਮੂਵ ਹੋਏ ਆ, ਉਸ ਸਟੇਟ ਦੇ ਵਿੱਚ ਤੁਹਾਡੀ ਇੰਸ਼ੋਰੈਂਸ ਸੀਗੀ ਤੇ ਜੀ ਬਿਲਕੁਲ ਜੀ, ਤੇ ਉਹ ਵੈਰੀਫਾਈ ਕਰਕੇ ਉਹ ਨਾਲ ਲਾ ਕੇ ਫਿਰ ਤੁਸੀਂ ਕਨਫਰਮ ਕਰ ਸਕਦੇ, ਤੇ ਫਿਰ ਉਹ ਹੋ ਸਕਦੀ ਹੈਗੀ ਆ। ਜਾਂ ਤੁਸੀਂ ਕੰਮ ਕਰਦੇ ਸੀ, ਲੇ ਆਫ ਹੋ ਗਏ। ਅੱਜ ਦੀ ਡੇਟ 'ਚ ਬਹੁਤ ਸਾਨੂੰ ਕਾਲਸ ਆਉਂਦੀਆਂ, ਭਾਜੀ ਮੈਂ ਲੇ ਆਫ ਹੋ ਗਿਆ, ਜਾਂ ਮੇਰੀ ਵਾਈਫ ਸੀ ਉਹ ਲੇ ਆਫ ਹੋ ਗਈ, ਉਹਨਾਂ ਦੇ ਨਾਮ ਦੇ ਉੱਤੇ ਇੰਸ਼ੋਰੈਂਸ ਸੀਗੀ, ਤੁਸੀਂ 30 ਦਿਨਾਂ ਦੇ ਵਿੱਚ ਇੰਸ਼ੋਰੈਂਸ ਕਰਾ ਸਕਦੇ ਆ। ਕਈ ਲੋਕਾਂ ਨੂੰ ਪਤਾ ਨਹੀਂ ਹੁੰਦਾ, ਕੋਬਰਾ ਇੰਸ਼ੋਰੈਂਸ ਹੁੰਦੀ, ਕੰਮ ਵਾਲੇ ਦੇ ਦਿੰਦੇ ਸਾਲ ਤੱਕ, 6 ਮਹੀਨਿਆਂ ਤਾਈਂ, ਪਰ ਉਹ ਰੇਟ ਉਹਦੇ ਬਹੁਤ ਹਾਈ ਹੁੰਦੇ ਹੈਗੇ ਆ। ਸੋ ਇਨਕਮ ਤੇ ਡਿਪੈਂਡ ਕਰਦਾ ਆ। ਕਈ ਵਾਰੀ ਫੇਰ ਭੁਲੇਖਾ ਹੁੰਦਾ ਵੀ ਜੀ ਸਾਡੀ ਤਾਂ ਇਨਕਮ ਬਹੁਤ ਜ਼ਿਆਦਾ ਆ, ਪਰ ਜਦੋਂ ਤੁਸੀਂ ਲੇ ਆਫ ਹੋ ਗਏ, ਉਹ ਉਹਨਾਂ ਨੇ ਇਸ ਸਾਲ ਦੀ ਇਨਕਮ ਕਾਊਂਟ ਕਰਨੀ ਆ। ਜਦੋਂ ਤੁਸੀਂ ਇਸ ਸਾਲ ਇੰਸ਼ੋਰੈਂਸ ਕਰਾਣੀ ਆ, ਇਸ ਸਾਲ ਦੀ ਜਿਹੜੀ ਅਗਲੇ ਸਾਲ ਜਾ ਕੇ ਫਾਈਲ ਕਰਨੀ ਆ ਤੁਸੀਂ, ਜੀ ਜੀ ਨਾ ਕਿ ਪਿਛਲੇ ਸਾਲ ਦੀ। ਪਿਛਲੇ ਸਾਲ ਦੀ ਉਹ ਸਿਰਫ ਐਸਟੀਮੇਟ ਲੈਣ ਲਈ ਤੁਹਾਡੇ ਤੋਂ ਪੁੱਛਦੇ ਆ ਵੀ ਹਾਂ ਇੰਨੀ ਕੁ ਇਨਕਮ ਚੱਲਦੀ, ਯੂਜ਼ਲੀ ਫਿਗਰ ਆਊਟ ਕਰਦੇ ਵੀ 19 ਕੁ ਹੀ ਹੋਣੀ ਆ, ਪਰ ਬਹੁਤ ਵਾਰ ਚੇਂਜ ਹੋ ਜਾਂਦਾ। ਕੋਈ ਜੌਬ ਕਰਦਾ, ਬਿਜ਼ਨਸ ਕਰਨ ਲੱਗ ਪੈਂਦਾ, ਕਿਸੇ ਦਾ ਬਿਜ਼ਨਸ ਸ਼ਟ ਡਾਊਨ ਹੋ ਗਿਆ, ਕੋਈ 2 ਜਣੇ ਕੰਮ ਕਰਦੇ ਸੀ, 1 ਜਣਾ ਕਰਨ ਲੱਗ ਪਿਆ, ਲੇ ਆਫ ਹੋ ਗਿਆ। ਸੋ ਤੁਸੀਂ ਹੋਰ ਕੰਟਰੀ ਤੋਂ ਮੂਵ ਹੋ ਰਹੇ ਆ, ਹੋਰ ਸਟੇਟ ਤੋਂ ਮੂਵ ਹੋ ਰਹੇ ਹੈਗੇ ਆ, ਤੁਹਾਨੂੰ ਕੰਮ ਤੋਂ ਛੁੱਟੀ ਹੋ ਗਈ ਹੈਗੀ ਆ, ਤੁਹਾਡਾ ਕਾਉਂਟੀ ਦਾ ਮੈਡੀਕਲ ਚੱਲਦਾ ਸੀ, ਉਹ ਹੁਣ ਉਹਨਾਂ ਨੇ ਨਾ ਕਰਤੀ ਆ ਵੀ ਨਹੀਂ ਤੁਸੀਂ ਕੁਆਲੀਫਾਈ ਨਹੀਂ ਕਰਦੇ ਕਿਉਂਕਿ ਤੁਹਾਡੀ ਇਨਕਮ ਵੱਧ ਗਈ ਆ। ਬਹੁਤ ਵਾਰ ਕੀ ਹੁੰਦਾ ਹੈ ਵੀ ਆਪ ਹੀ ਮਨ 'ਚ ਅਸੀਂ ਸੋਚ ਲੈਂਦੇ ਨਹੀਂ ਜੀ ਸਾਡੀ ਤਾਂ ਹੁਣ ਇਨਕਮ ਵੱਧ ਗਈ, ਸਾਨੂੰ ਮੈਡੀਕਲ ਮਿਲਣਾ ਨਹੀਂ, ਤੁਸੀਂ ਹੈਲਥ ਇੰਸ਼ੋਰੈਂਸ ਕਰ ਦਿਓ। ਸੋ ਮੈਂ ਹਮੇਸ਼ਾ ਹੀ ਐਕਸਪਲੇਨ ਕਰਦਾ ਵੀ ਭਾਈ ਜਿਸ ਤਰ੍ਹਾਂ ਤੁਸੀਂ 2 ਡਰਾਈਵਿੰਗ ਲਾਇਸੈਂਸ ਨਹੀਂ ਲੈ ਸਕਦੇ, 2 ਸੋਸ਼ਲ ਸਿਕਿਉਰਿਟੀ ਨਹੀਂ ਲੈ ਸਕਦੇ, 2 ਗ੍ਰੀਨ ਕਾਰਡ ਨਹੀਂ ਲੈ ਸਕਦੇ, ਤੁਹਾਡੀਆਂ ਹੈਲਥ ਇੰਸ਼ੋਰੈਂਸ ਵੀ 2 ਨਹੀਂ ਹੋ ਸਕਦੀਆਂ। ਕੀ ਆ ਵੀ ਕਈ ਵਾਰੀ ਕੋਈ ਜਿਹੜਾ ਪ੍ਰੋਫੈਸ਼ਨਲ ਆ ਇੰਸ਼ੋਰੈਂਸ ਦਾ, ਹੋ ਸਕਦਾ ਉਹਨੂੰ ਨਾ ਗਿਆਨ ਹੋਵੇ, ਜਾਂ ਉਹੀ ਉਹਨੇ ਐਪਲੀਕੇਸ਼ਨ ਤੁਹਾਡੀ ਭਰਤੀ ਕਵਰਡ ਕੈਲੀਫੋਰਨੀਆ ਦੀ, ਜਦ ਕਿ ਮੈਡੀਕਲ ਤੁਹਾਡਾ ਚੱਲਦਾ ਸੀ, ਤੇ ਉਹ ਜਦੋਂ ਮੈਚ ਕਰਨੀ ਸੋਸ਼ਲ ਸਿਕਿਉਰਿਟੀ ਉਹ ਕੈਂਸਲ ਹੋ ਜਾਣੀ ਆ ਦੋਨੋਂ ਹੀ। ਜੀ ਜੀ ਉਹ ਇਹ ਮੇਕ ਸ਼ੋਰ ਕਰੋ। ਸੋ ਕੋਈ ਵੀ ਜਿਹੜੀ ਚਿੱਠੀ ਆਉਂਦੀ ਆ ਨਾ ਉਹਨੂੰ ਅਪਡੇਟ ਜ਼ਰੂਰ। ਜੇ ਕਾਉਂਟੀ ਵਾਲਿਆਂ ਦੀ ਆਉਂਦੀ ਚਿੱਠੀ ਤੁਹਾਡੀ ਵੀ ਜੀ ਮੈਂ ਤਾਂ ਉਸ ਟਾਈਮ ਤੇ ਲਈ ਸੀ ਜਦੋਂ ਨਵਾਂ ਆਇਆ ਸੀ, ਮੇਰੇ ਕੋਲ ਕੰਮ ਨਹੀਂ ਸੀ, ਹੁਣ ਤਾਂ ਮੇਰੇ ਕੋਲ ਸੋਹਣੀ ਇਨਕਮ ਆ, ਤੇ ਉਹਨਾਂ ਨੂੰ ਤੁਸੀਂ ਜਦੋਂ ਲੈਟਰਾਂ ਦੀ ਰੀਡਿਟਰਮੀਨੇਸ਼ਨ ਦੀ ਉਹਨੂੰ ਅਪਡੇਟ ਕਰੋ ਵੀ ਆਹ ਮੇਰੇ ਟੈਕਸ ਰਿਟਰਨ ਆ, ਤੇ ਜਦੋਂ ਉਹ ਚਿੱਠੀ ਆਉਂਦੀ ਆ ਵੀ ਤੁਸੀਂ ਅਪਡੇਟ ਕਰ ਦਿਓ। ਫਿਰ ਨੈਚੁਰਲੀ ਉਹਨਾਂ ਨੇ 30 ਦਿਨਾਂ ਦੇ ਵਿੱਚ ਤੁਹਾਨੂੰ ਨੋਟਿਸ ਭੇਜ ਦੇਣਾ ਵੀ ਤੁਸੀਂ ਕੁਆਲੀਫਾਈ ਨਹੀਂ ਕਰਦੇ, ਤੇ ਤੁਹਾਡੀ ਇਸ ਤਰੀਕ ਨੂੰ ਇੰਸ਼ੋਰੈਂਸ 30 ਦਿਨਾਂ ਦੇ ਵਿੱਚ ਕੈਂਸਲ ਹੋ ਜਾਣੀ, ਤੇ ਤੁਸੀਂ ਹੁਣ ਕਵਰਡ ਕੈਲੀਫੋਰਨੀਆ, ਜੋ ਓਬਾਮਾ ਕੇਅਰ ਨੂੰ ਕੈਲੀਫੋਰਨੀਆ 'ਚ ਕਵਰਡ ਕੈਲੀਫੋਰਨੀਆ ਕਹਿੰਦੇ ਆ,
ਉਹ ਤੋਂ ਕਰਵਾ ਲਓ, ਕਿਸੇ ਵੀ ਏਜੰਟ ਤੋਂ ਕਰਵਾ ਲਓ ਜੀ ਜੀ ਤੇ ਫਿਰ ਉਹੀ ਤੁਹਾਡਾ ਕੇਸ ਜਿਹੜਾ ਆ ਉਹ ਟ੍ਰਾਂਸਫਰ ਹੋ ਜਾਣਾ ਕਵਰ ਕੈਲੀਫੋਰਨੀਆ ਦੇ ਵਿੱਚ। ਜੀ ਸੋ ਇਹ ਸਾਰੀਆਂ ਫਿਰ ਹੁੰਦਾ ਆ ਵੀ ਜੇ ਕੋਈ ਕਿਸੇ ਦਾ ਫੈਮਿਲੀ ਦਾ ਐਡੀਸ਼ਨ ਹੋਇਆ, ਕਿਸੇ ਦੇ ਬੱਚਾ ਹੋਇਆ, ਉਹ ਤੁਸੀਂ ਕਰ ਸਕਦੇ ਹੈਗੇ ਆ ਪੂਰੇ ਸਾਲ ਦੇ ਦੌਰਾਨ। ਬਹੁਤ ਵਾਰ ਜੋ ਬੱਚੇ ਹੁੰਦੇ ਆ, ਕਈਆਂ ਦੇ ਜੇ ਤੁਸੀਂ ਕੰਪਨੀ 'ਚ ਕੰਮ ਕਰਦੇ ਆ 26 ਸਾਲ ਤੱਕ ਉਹ ਗਰੁੱਪ ਇੰਸ਼ੋਰੈਂਸ ਕਵਰ ਕਰ ਲੈਂਦੇ ਆ। ਕਵਰ ਕੈਲੀਫੋਰਨੀਆ ਵਾਲੇ ਵੀ ਕਵਰ ਕਰ ਲੈਂਦੇ ਆ ਐਜ਼ ਲੌਂਗ ਐਜ਼ ਜੇ ਬੱਚੇ ਸਟੂਡੈਂਟ ਹੈਗੇ ਫੁੱਲ ਟਾਈਮ। ਤੇ ਜਦੋਂ 26 ਸਾਲ ਦੇ ਹੋ ਜਾਂਦੇ ਫਿਰ ਉਹਨਾਂ ਦੀ ਇੰਸ਼ੋਰੈਂਸ ਡ੍ਰੌਪ ਹੋ ਜਾਂਦੀ ਆ, ਉਹ ਉਸ ਟਾਈਮ ਦੇ ਉੱਤੇ ਕਰਵਾ ਸਕਦੇ ਹੈਗੇ ਆ। ਸੋ ਇਹ ਕਾਫੀ ਕੰਪਲਿਕੇਟਡ ਇਸ਼ੂ ਆ, ਬਹੁਤ ਸਾਰੇ ਬੰਦੇ ਰਗੜ ਹੁੰਦੇ ਮੈਂ ਦੇਖੇ ਗਏ, ਲੱਖਾਂ ਦੇ ਹਿਸਾਬ ਦੇ ਨਾਲ ਕਈਆਂ ਦੇ ਬਿੱਲ ਬਣਦੇ ਆ, ਕਿਉਂਕਿ ਰੱਬ ਨਾ ਕਰੇ ਤੁਸੀਂ ਇੱਕ ਦਿਨ ਵੀ ਹਸਪਤਾਲ ਚਲ ਗਏ ਤੇ $10-15,000 ਤੋਂ ਥੱਲੇ ਦਾ ਤੁਹਾਡਾ ਬਿੱਲ ਨਹੀਂ ਹੈਗਾ, ਤੇ ਜੇ 4-5 ਦਿਨ ਰਹਿ ਗਏ ਤੇ ਲੱਖਾਂ ਦੇ ਹਿਸਾਬ ਨਾਲ ਬਣ ਜਾਂਦਾ। ਇਹ ਹਮੇਸ਼ਾ ਹੀ ਆਪਾਂ ਦੱਸਦੇ ਰਹੇ ਆ ਵੀ ਨੰਬਰ 1 ਬੈਂਕਰਪਸੀ ਦਾ ਕਾਰਨ ਹੈਲਥ ਇੰਸ਼ੋਰੈਂਸ ਨਾ ਹੋਣਾ ਆ। ਇਹ ਤਾਂ ਓਪਰਚੁਨਿਟੀ ਆ, ਚਲੋ ਓਬਾਮਾ ਕੇਅਰ ਪਾਸ ਹੋ ਗਿਆ ਸੀ, ਉਹਦੇ ਨਾਲ ਹਰ ਇੱਕ ਬੰਦਾ ਅਫੋਰਡ ਕਰ ਸਕਦਾ, ਨਹੀਂ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਆ। ਜਿਨ੍ਹਾਂ ਦੀ ਇਨਕਮ ਜ਼ਿਆਦਾ ਹੈਗੀ ਆ, ਜਿਹੜੇ ਖੁਦ ਦਿੰਦੇ ਆ, ਉਹਨਾਂ ਨੂੰ ਪਤਾ ਵੀ ਕਿੰਨੀ ਜ਼ਿਆਦਾ ਹੈਲਥ ਇੰਸ਼ੋਰੈਂਸ ਮਹਿੰਗੀ ਹੈਗੀ ਆ। ਸੋ ਇੱਕ ਵਾਰੀ ਫੇਰ ਜਿੰਨੇ ਵੀ ਸਰੋਤੇ ਸੁਣ ਰਹੇ ਆ, ਜਿਨ੍ਹਾਂ ਨੇ ਇੰਸ਼ੋਰੈਂਸ ਨਹੀਂ ਕਰਾਈ ਹੈਗੀ, ਉਹ ਮਈ 31 ਤੱਕ ਹੈਲਥ ਇੰਸ਼ੋਰੈਂਸ ਕੈਲੀਫੋਰਨੀਆ 'ਚ ਕਰਾ ਸਕਦੇ ਆ। ਆਪਣੀ ਜਿਨ੍ਹਾਂ ਦੀ ਚੱਲ ਰਹੀ ਆ ਉਹ ਵੀ ਚੈੱਕ ਕਰ ਲਿਓ ਵੀ ਸਾਰਾ ਕੁਝ ਵੈਲਿਡ ਆ, ਪੇਮੈਂਟ ਤੁਹਾਡੀ ਜਾ ਰਹੀ ਆ, ਕੋਈ ਤੁਹਾਡਾ ਡਾਕੂਮੈਂਟ ਤਾਂ ਨਹੀਂ ਅਪਡੇਟ ਹੋਣ ਵਾਲਾ ਕਵਰ ਕੈਲੀਫੋਰਨੀਆ ਦੇ ਨਾਲ। ਇਦਾਂ ਹੀ ਕਾਉਂਟੀ ਵਾਲੇ ਵੀ ਚੈੱਕ ਕਰ ਲਿਓ ਵੀ ਕੋਈ ਅਪਡੇਟ ਹੋਣ ਵਾਲਾ ਤਾਂ ਨਹੀਂ ਡਾਕੂਮੈਂਟ, ਨਾ ਕਿ ਉਸ ਟਾਈਮ ਦੇ ਉੱਤੇ ਜਦੋਂ ਤੁਹਾਨੂੰ ਜ਼ਰੂਰਤ ਪਵੇ ਤੇ ਫਿਰ ਤੁਸੀਂ ਪ੍ਰੋਬਲਮ ਚ ਫਿਰ ਆਵੋ। ਫਿਰ ਬੰਦਾ ਹੱਥ ਪੱਲੇ ਮਾਰਦਾ ਰਹਿੰਦਾ ਵੀ ਹਾਂ ਹੈਗੀ ਆ ਨਹੀਂ ਹੈਗੀ ਆ, ਚੱਲ ਵੀ ਰਿਹਾ ਕਿ ਨਹੀਂ ਚੱਲ ਰਹੀ। ਸੋ ਮੇਕ ਸ਼ੋਰ ਕਰ ਲਓ ਵੀ ਤੁਹਾਡਾ ਸਾਰਾ ਕੁਝ ਅਪ ਟੂ ਡੇਟ ਹੈਗਾ, ਪੇਪਰ ਵਰਕ ਤੇ ਜਿੱਦਾਂ ਦੱਸ ਰਹੇ ਆ ਵੀ ਉਹਨਾਂ ਨੇ ਦੁਬਾਰਾ ਚੈੱਕ ਕਰਨਾ ਹੈ ਵੀ ਤੁਸੀਂ ਕਿਹੜੀ ਚੀਜ਼ ਦੇ ਲਈ ਐਲੀਜੀਬਲ ਆ, ਕਿੱਦਾਂ ਆ। ਉਹ ਸਾਰੀਆਂ ਚੀਜ਼ਾਂ ਦੇ ਲਈ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਨਾਲ ਸੰਪਰਕ ਕਰੋ। 408-272-2500 4082722500 ਦੇ ਉੱਤੇ। ਥੈਂਕ ਯੂ ਹਰਜੋਤ ਜੀ, ਤੇ ਆਪਾਂ ਹੁਣ ਇਜਾਜ਼ਤ ਲਈਏ ਜੀ। ਜੀ, ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।